ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ ਹੈ। ਸੋ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਪੂਨੀਆ ਜੀ ਦਾ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਰਾਜਸਥਾਨ ਤੋਂ ਖਬਰ ਆ ਰਹੀ ਹੈ ਕਿ ਇੱਕ ਜਿਹੜਾ ਕਹਿ ਲਈਏ ਜੈਗੂਆਰ ਵਿਮਾਨ ਹੈ, ਜੈਗੂਆਰ ਲੜਾਕੂ ਜਹਾਜ਼ ਹੈ, ਉਹ ਕ੍ਰੈਸ਼ ਹੋ ਗਿਆ ਹੈ। ਤੇ ਕੀ ਹੋਰ ਖਬਰਾਂ ਨੇ ਇਸ ਨੂੰ ਲੈ ਕੇ, ਇਸ ਦੇ ਕ੍ਰੈਸ਼ ਹੋਣ ਦਾ ਕੀ ਕਾਰਨ ਹੈ ਤੇ ਲੜਾਕੂ ਵਿਮਾਨ ਹੀ ਜ਼ਿਆਦਾ ਕ੍ਰੈਸ਼ ਕਿਉਂ ਹੁੰਦੇ ਨੇ? ਆਪਾਂ ਆਮ ਤੌਰ ਤੇ ਦੇਖਦੇ ਹਾਂ, ਖਬਰਾਂ ਆਈਆਂ ਹੀ ਰਹਿੰਦੀਆਂ ਨੇ ਕਿਤਿਓਂ ਨਾ ਕਿਤਿਓਂ। ਇਸ ਦਾ ਵੀ ਜ਼ਰੂਰ ਤੁਸੀਂ ਕਰਿਓ ਵਿਸ਼ਲੇਸ਼ਣ। ਹਾਂਜੀ, ਅੱਜ ਜਿਹੜਾ ਫਾਈਟਰ ਜੈਟ ਸੀਗਾ ਜੈਗੁਆਰ ਇੰਡੀਅਨ 에ਅਰ ਫੋਰਸ ਦਾ, ਉਹ ਅੱਜ ਕ੍ਰੈਸ਼ ਹੋਇਆਗਾ ਜੀ ਰਾਜਸਥਾਨ ਦੇ ਜੀ ਚੂਰੂ ਸ਼ਹਿਰ 'ਚ। ਇਹਨੇ ਫਲਾਈਟ ਲਈ ਸੀ ਸੂਰਤ, ਜਿਹੜਾ ਸੂਰਤਗੜ੍ਹ 에ਅਰ ਬੇਸ ਹੈ, ਉੱਥੋਂ ਇਹਨੇ ਫਲਾਈਟ ਲਈ ਸੀ। ਇਹਦੇ 'ਚ 2 ਟ੍ਰੇਨਿੰਗ ਪਾਇਲਟ ਸੀਗੇ ਤੇ ਜੀ ਫਾਈਟਰ ਪਾਇਲਟ ਸੀਗੇ ਤੇ ਉਹਨਾਂ ਨੇ 160 ਕਿਲੋਮੀਟਰ ਫਲਾਈਟ ਲਈ, ਲੇਕਿਨ ਚੂਰੂ ਆ ਕੇ ਉਸ 'ਚ ਟੈਕਨੀਕਲ ਖਾਮੀਆਂ ਆ ਗਈਆਂ। ਇੱਕ ਹਿਸਾਬ ਨਾਲ ਉਹਦੇ 'ਚ ਫੋਗਿੰਗ ਵੀ ਹੋ ਗਈ ਸੀਗੀ, ਉਹਦਾ ਹਮ ਕਨੈਕਸ਼ਨ ਟੁੱਟ ਗਿਆ ਸੀਗਾ ਤੇ ਬਾਅਦ 'ਚ ਉਹ ਕ੍ਰੈਸ਼ ਕਰ ਗਿਆ। ਤੇ ਇਹਦੇ 'ਚ ਦੇਖੋ, ਇਹ ਜਿਹੜਾ ਜੈਗੁਆਰ ਫਾਈਟਰ ਜੈਟ ਹੈਗਾ, ਇਹ ਬਹੁਤ ਪੁਰਾਣਾ, ਇਹ 70s 80s ਦਾ ਫਾਈਟਰ ਜੈਟ ਹੈ। ਇਹਨੂੰ ਇੰਡੀਅਨ 에ਅਰ ਫੋਰਸ ਹਜੇ ਤੱਕ ਵਰਤੀ ਜਾਂਦੀ ਹੈ। ਤੇ ਜੀ ਮੈਂ ਦੱਸਦਿਆਂ, ਤੁਸੀਂ ਸਹੀ ਕਹਿ ਰਹੇ ਹੋ ਕਿ ਇਹ ਇਦਾਂ ਦੀਆਂ ਖਬਰਾਂ ਕਿਉਂ ਆਉਂਦੀਆਂ ਨੇ। ਪਿਛਲੇ 10 ਸਾਲਾਂ ਅੰਦਰ ਆਪਾਂ ਆਪਣੇ 35 ਫਾਈਟਰ ਪਾਇਲਟ ਖੋ ਚੁੱਕੇ ਆ। 35 ਆਪਣੇ ਫਾਈਟਰ ਜੈਟ ਕ੍ਰੈਸ਼ ਹੋਏ ਨੇ, ਜਿਨ੍ਹਾਂ 'ਚ ਜ਼ਿਆਦਾਤਰ ਇਹ ਜੈਗੁਆਰ ਹੀ ਹੁੰਦੇ ਆ। ਪਤਾ ਨਹੀਂ ਜੀ ਇਸ ਕਬਾੜ ਤੋਂ ਇੰਡੀਅਨ 에ਅਰ ਫੋਰਸ ਕਿਉਂ ਛੁਟਕਾਰਾ ਨਹੀਂ ਲੈ ਰਹੀ। ਇਹਨਾਂ ਦਾ ਜਿਹੜਾ ਹੁੰਦਾ ਸੀ ਪਹਿਲਾਂ 250 ਦਾ ਇਹਨਾਂ ਦਾ ਹੁੰਦਾ ਸੀਗਾ ਜੀ, ਇਹ 250 ਹੁੰਦੇ ਸੀ, ਹੁਣ ਤਾਂ 120 ਰਹਿ ਗਏ ਹੈਗੇ ਆ। ਇਹਨਾਂ ਨੂੰ ਜੀ ਮਤਲਬ ਜੇ ਆਪਾਂ ਕਹੀਏ ਗਰੀਬ ਤੋਂ ਗਰੀਬ ਮੁਲਕ ਨਾਈਜੀਰੀਆ ਲੈ ਲਈਏ ਆਪਾਂ, ਇਸ ਕਿਸਮ ਦੇ ਮੁਲਕ ਵੀ ਇਸ ਫਾਈਟਰ ਜੈਟ ਨੂੰ ਨਹੀਂ ਵਰਤਦੇ ਹੈਗੇ ਅੱਜ ਦੇ ਟਾਈਮ ਤੇ। ਇੰਡੀਆ ਵਰਤੀ ਜੀ ਜਾ ਰਿਹਾ ਹੈ। ਤੇ ਤੁਸੀਂ ਆਪ ਹਮ ਹਿਸਾਬ ਲਾਓ, ਕਿੱਥੇ ਜਿਹੜਾ ਪਾਕਿਸਤਾਨ ਦੀ 에ਅਰ ਫੋਰਸ ਹੈ, ਉਹ ਤਾਂ ਪਾਕਿਸਤਾਨ ਨਾਲ ਜਿਹੜੇ 에ਅਰ ਸਪੇਸ 'ਚ ਪ੍ਰੈਕਟਿਸ ਕਰ ਰਹੀ ਹੈ ਵਧੀਆ ਜੀ 에ਅਰ ਜੈਟਸ ਨਾਲ, ਫਾਈਟਰ ਜੈਟਸ ਨਾਲ। ਇੱਧਰ ਇੰਡੀਆ ਜਿਹੜਾ 70s ਦਾ ਕਬਾੜਾ ਹੈ ਉਹਨੂੰ ਢੋ ਰਿਹਾ ਹੈ ਤੇ ਆਪਣੇ ਫਾਈਟਰ ਜੀ ਜੀ ਜੈਟਸ, ਆਪਣੇ ਜਿਹੜੇ ਫਾਈਟਰ ਪਾਇਲਟ ਹੈ ਉਹਨਾਂ ਨੂੰ ਮਰਾ ਰਿਹਾ ਹੈ, ਉਹਨਾਂ ਦੀ ਹਮ ਸ਼ਹਾਦਤ ਹੋ ਰਹੀ ਹੈ ਖਾਮ ਖਾ ਕਰਕੇ ਹੀ। ਦੇਖੋ, ਜਿਹੜਾ ਕੋਈ ਗਰੀਬ ਤੋਂ ਗਰੀਬ ਮੁਲਕ ਵੀ ਨਹੀਂ ਵਰਤ ਰਿਹਾ ਹੋਵੇ ਉਹ ਫਾਈਟਰ ਜੈਟ, ਜੇ ਇੱਧਰ ਇੰਡੀਆ 'ਚ ਵਰਤਿਆ ਜਾ ਰਿਹਾ ਹੋਵੇ ਤੇ ਉਹ ਵੀ ਜੀ ਪ੍ਰੈਕਟਿਸ ਵਾਸਤੇ, ਮੈਨੂੰ ਲੱਗਦਾ ਹੈਗਾ ਕਿ ਉਸ ਤੋਂ ਖਰਾਬ ਸਟ੍ਰੈਟੇਜੀ ਹੋ ਹੀ ਨਹੀਂ ਸਕਦੀ। ਇੱਕ ਵਾਰ ਜਦੋਂ ਇਹ ਆਪਰੇਸ਼ਨ ਸੰਧੂਰ ਚੱਲਿਆ ਸੀ, ਉਸ ਤੋਂ ਬਾਅਦ ਯੁੱਧ ਵਰਗਾ ਮਾਹੌਲ ਹੋ ਗਿਆ ਸੀ। ਤਾਂ ਉੱਤੇ ਜਦੋਂ ਇਹ ਸੀਜ਼ ਫਾਇਰ ਹੋਇਆ, ਉਹ ਤੋਂ 10-15 ਦਿਨ ਬਾਅਦ 에ਅਰ ਫੋਰਸ ਦੇ ਵੱਡੇ ਅਫਸਰ ਦੀ ਇੱਕ ਸਟੇਟਮੈਂਟ ਵੀ ਆਈ ਸੀ। CII ਦੀ ਸਬਮਿਟ 'ਚ ਉਹ ਬੋਲ ਰਹੇ ਸੀ, ਉਹਨਾਂ ਨੇ ਕਿਹਾ ਕਿ ਸਾਨੂੰ ਤੇ 40 ਤੇਜਸ ਫਾਈਟਰ ਜੈਟ ਹਜੇ ਤੱਕ ਨਹੀਂ ਦਿੱਤੇ ਗਏ ਹੈਗੇ ਆ। ਯਾਨੀ ਕਿ ਜੀ ਉਹਨਾਂ ਨੇ ਵੀ ਰੋਸ ਜ਼ਾਹਰ ਕੀਤਾ ਸੀਗਾ। ਇੰਡੀਅਨ 에ਅਰ ਫੋਰਸ ਕੋਲ ਨਵੇਂ ਫਾਈਟਰ ਜੈਟ ਨਹੀਂ ਹੈਗੇ ਆ ਜਿਨ੍ਹਾਂ ਤੇ ਉਹ ਪ੍ਰੈਕਟਿਸ ਕਰ ਸਕਣ, ਤੇ ਇਹਨਾਂ ਇਸ ਕਬਾੜ ਨੂੰ ਢੋ ਰਹੇ ਨੇ ਤੇ ਇਸ ਕਰਕੇ ਹੀ ਇਸ ਕਿਸਮ ਦੇ ਆਪਾਂ ਕਹਿ ਲਈਏ ਕਿ ਹਾਦਸੇ ਹੋ ਰਹੇ ਨੇ। ਉਹ ਦੋਵੇਂ ਪਾਇਲਟ ਇਜੈਕਟ ਨਹੀਂ ਕਰ ਪਾਏ ਆਪਣੇ ਆਪ ਨੂੰ, ਤਾਂ ਉਹ ਉਸ 'ਚ ਫਾਈਟਰ ਜੈਟ 'ਚ ਫਸੇ ਹੀ ਰਹਿ ਗਏ। ਇਸ ਕਰਕੇ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਹੈ। ਉਹਨਾਂ ਦੇ ਬਹੁਤ ਦੁਖਦਾਈ ਹੈ ਕਿ ਉਹਨਾਂ ਦੇ ਸਰੀਰ ਦੇ ਟੁਕੜੇ ਪਿੰਡ ਦੇ ਲੋਕਾਂ ਨੂੰ ਚੁਗਣੇ ਪਏ ਹੈ ਤੇ ਜੀ ਹੁਣ ਉੱਥੇ ਰੈਸਕਿਊ ਜਾਰੀ ਹੈ ਜੀ। ਬਹੁਤ ਮਾੜਾ ਘਟਨਾਕ੍ਰਮ ਹੈ। ਹੁਣ ਜਿਵੇਂ ਜਿਹੜੇ ਵੱਡੇ ਵੱਡੇ ਆਗੂ ਹੈਗੇ ਆ ਬੀਜੇਪੀ ਦੇ, ਉਹ ਸ਼ਰਧਾਂਜਲੀ ਦੇ ਦੇਣਗੇ, ਕਹਿ ਦੇਣਗੇ ਬਹੁਤ ਮਾੜਾ ਹੋਇਆ, ਦੁਖਦ ਸਮਾਚਾਰ ਹੈ, ਅਸੀਂ ਰਾਹਤ ਪਹੁੰਚਾ ਰਹੇ ਹਾਂ, ਇਹ ਕਰ ਰਹੇ ਹਾਂ, ਉਹ ਕਰ ਰਹੇ ਹਾਂ। ਪਰ ਕਦੋਂ ਤੱਕ ਇਹ ਚੱਲੂਗਾ? 10 ਸਾਲਾਂ 'ਚ 35 ਫਾਈਟਰ ਜੈਟ ਤੁਹਾਡੇ ਕ੍ਰੈਸ਼ ਹੋਏ ਨੇ ਤੇ ਤੁਸੀਂ 70s ਦਾ ਇੱਕ ਕਬਾੜਾ ਢੋ ਰਹੇ ਹੋ। ਇਹਦੇ ਵਾਸਤੇ ਜੀ ਕਿਸੇ ਦੀ ਜਵਾਬਦੇਹੀ ਤੈਅ ਹੋਊਗੀ ਜਾਂ ਨਹੀਂ ਹੋਊਗੀ, ਇਹ ਇੱਕ ਵੱਡੀ ਗੱਲ ਹੈ। ਜੀ। ਸੋ ਇਸ ਤੋਂ ਅੱਗੇ ਜੇਕਰ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਤਾਂ 9 ਜੁਲਾਈ ਅੱਜ ਦਾ ਦਿਨ ਕਹਿੰਦੇ ਨੇ ਕਿ ਇਤਿਹਾਸ ਦਾ ਸਭ ਤੋਂ ਛੋਟਾ ਦਿਨ ਹੈ। ਇਹ ਕਿਉਂ ਹੈ? ਸਾਇੰਟੀਫਿਕ ਇਸ ਦਾ ਕੀ ਰੀਜ਼ਨ ਹੈ, ਇਹ ਜ਼ਰੂਰ ਦੱਸਿਓ। ਤੇ ਕਹਿੰਦੇ ਨੇ ਕਿ ਧਰਤੀ ਅਗਲੇ ਕੁਝ ਦਿਨ ਥੋੜਾ ਜਿਹਾ ਤੇਜ਼ੀ ਦੇ ਨਾਲ ਘੁੰਮੂਗੀ। ਥੋੜੀ ਜਿਹੀ ਤੇਜ਼ੀ ਕਿੰਨੀ? ਕਿਉਂਕਿ ਇੱਥੇ 1 ਮਿਲੀ ਸੈਕਿੰਡ ਦੇ ਨਾਲ, ਉਸ ਤੋਂ ਵੀ ਘੱਟ ਦੀ ਰਫ਼ਤਾਰ ਦੇ ਘਾਟੇ ਜਾਂ ਵਾਧੇ ਦੇ ਨਾਲ ਬਹੁਤ ਸਾਰਾ ਚੇਂਜਸ ਹੋ ਜਾਂਦੀਆਂ ਨੇ, ਬਹੁਤ ਸਾਰੀਆਂ ਤਬਦੀਲੀਆਂ ਨੇਚਰ ਵਾਈਜ਼ ਆ ਸਕਦੀਆਂ ਨੇ। ਦੇਖੋ, ਲਾਈਫ ਸਾਇੰਸਿਸ ਇਹ ਕਹਿ ਰਹੇ ਨੇ, ਲਾਈਫ ਸਾਇੰਸ ਲਗਾਤਾਰ ਇਸ ਤੇ ਰਿਸਰਚ ਵੀ ਕਰ ਰਹੀ ਹੈ, ਕਹਿ ਰਹੀ ਹੈ ਕਿ ਜਿਹੜਾ ਮੂਨ ਹੈ,
ਉਹਦੀ ਜੀ ਜਿਹੜੀ ਰੋਟੇਸ਼ਨ ਹੈ ਉਹ ਕਿਤੇ ਨਾ ਕਿਤੇ ਅਰਥ ਦੀ ਰੋਟੇਸ਼ਨ ਨੂੰ ਪ੍ਰਭਾਵਿਤ ਕਰ ਰਹੀ ਹੈ। ਤੇ ਉਹਨਾਂ ਪਹਿਲਾਂ ਵੀ ਦੱਸਿਆ ਗਿਆ ਸੀ, ਜਿਵੇਂ 5 ਜੁਲਾਈ ਨੂੰ ਉਹ ਜਿਹੜੀ ਅਰਥ ਸੀ ਉਹ 1.66 ਮਿਲੀ ਸੈਕਿੰਡ ਪਹਿਲਾਂ ਆਪਣਾ ਚੱਕਰ ਉਹਨੇ ਖਤਮ ਕਰ ਲਿਆ ਸੀ। ਅੱਜ ਦੱਸਿਆ ਜਾ ਰਿਹਾ ਹੈਗਾ ਕਿ 1.51 ਮਿਲੀ ਸੈਕਿੰਡ ਤੋਂ ਪਹਿਲਾਂ ਹੀ ਇਹ ਜਿਹੜਾ ਚੱਕਰ ਹੈ ਇਹ ਖਤਮ ਹੋ ਜਾਊਗਾ। ਤੇ ਅੱਜ ਦਾ ਦਿਨ ਸਭ ਤੋਂ ਛੋਟਾ ਮੰਨਿਆ ਜਾ ਰਿਹਾ 22 ਜੁਲਾਈ ਅਤੇ 5 ਅਗਸਤ ਨੂੰ ਵੀ ਦੱਸਿਆ ਜਾ ਰਿਹਾ। ਇਹ ਵੀ ਦੱਸਿਆ ਜਾ ਰਿਹਾ ਹੈਗਾ ਕਿ ਜਿਹੜਾ ਵਾਯੂਮੰਡਲੀय ਦਬਾਅ ਹੈ, ਬਦਲਾਅ ਹੈ ਬੇਸਿਕਲੀ, ਜੀ ਜਿਹਦੇ ਚ ਹਾਈਡਰੋਜਨ, ਹੀਲੀਅਮ, ਇਸ ਨਾਈਟ੍ਰੋਜਨ, ਆਰਗਨ, ਕਾਰਬਨ ਡਾਈਆਕਸਾਈਡ, ਵਾਟਰ, ਇਹ ਸਾਰਿਆਂ ਦਾ ਜਿਹੜਾ ਆਪਾਂ ਕਹਿ ਲਈਏ ਕਿ ਜਿਹੜਾ ਦਬਾਅ ਬਣ ਰਿਹਾ ਉਹਦੇ ਕਰਕੇ ਹੀ ਇਹ ਵਾਪਰ ਰਿਹਾ ਹੈਗਾ ਜੀ। ਤੇ ਮਤਲਬ ਇਹ ਦੱਸਿਆ ਜਾ ਰਿਹਾ ਹੈਗਾ ਕਿ ਜਿਹੜਾ ਮੂਨ ਹੈ ਉਹ ਵੀ ਇਸ ਤੇ ਅਸਰ ਪਾ ਰਿਹਾ ਹੈ। ਤੇ ਉਦਾਂ ਮਤਲਬ ਕੋਈ ਅਸਰ ਤਾਂ ਨਹੀਂ ਪਊਗਾ ਆਮ ਲੋਕਾਂ ਤੇ, ਸਿਰਫ ਔਰ ਸਿਰਫ ਇਹੀ ਹੈ ਕਿ ਜਿਹੜਾ ਲਾਈਫ ਸਾਇੰਸਿਸ ਨੂੰ ਕੀ ਇਹਦਾ ਅਸਰ ਪਏ ਆ ਓਵਰਆਲ ਪੂਰੇ ਯੂਨੀਵਰਸ 'ਚ, ਉਹਦਾ ਉਹਨਾਂ ਨੂੰ ਹਜੇ ਐਨਾਲਿਸਿਸ ਕਰਨ 'ਚ ਟਾਈਮ ਲੱਗੂਗਾ। ਤੇ ਹਜੇ ਤਾਂ ਮਤਲਬ ਇਹੀ ਖਬਰ ਹੈ ਕਿ ਇਹਦੇ 'ਚ ਸਿਰਫ ਦਿਨ ਹੀ ਛੋਟਾ ਹੋਊਗਾ। ਬਾਕੀ ਇਹ ਦੱਸਿਆ ਜਾ ਰਿਹਾ ਹੈਗਾ ਕਿ ਜੇ ਇਹ ਸਾਰਾ ਕੁਝ ਚੱਲਦਾ ਰਿਹਾ ਤਾਂ 2029 ਚ 1 ਸੈਕਿੰਡ ਤੱਕ ਟਾਈਮ ਘਟ ਜਾਊਗਾ ਤੇ ਉਹਨੂੰ ਨੈਗੇਟਿਵ ਲੀਪ ਸੈਕਿੰਡ ਕਿਹਾ ਜਾਊਗਾ। ਜੀ ਇਹ ਦੱਸਿਆ ਜਾ ਰਿਹਾ। ਤੇ ਜੇ ਇਹ ਸਾਰਾ ਚੱਲਦਾ ਰਿਹਾ, ਇੰਨਾ ਹੀ ਦਬਾਅ ਜਿਹੜਾ ਹੈਗਾ ਆਪਣੇ ਪੈਂਦਾ ਰਿਹਾ, ਵਾਯੂਮੰਡਲੀय ਦਬਾਅ ਪੈਂਦਾ ਰਿਹਾ, ਐਟਮੋਸਫੇਰਿਕ ਪ੍ਰੈਸ਼ਰ ਪੈਂਦਾ ਰਿਹਾ, ਫਿਰ ਮੈਨੂੰ ਲੱਗਦਾ ਹੈਗਾ ਕਿ ਜਿਵੇਂ ਟੈਲੀਕਮਿਊਨੀਕੇਸ਼ਨ ਹੋ ਗਿਆ, ਸੈਟੇਲਾਈਟਸ ਹੋ ਗਏ, ਜਾਂ ਫਿਰ ਜਿਹੜੇ ਆਪਾਂ ਸੈਟੇਲਾਈਟ ਛੱਡੇ ਹੋਏ ਆ ਉਹਨਾਂ 'ਚ ਜੀ ਦਿੱਕਤ ਆਉਣਗੀਆਂ। ਤੇ ਈਵਨ ਮੂਨ ਦੀ ਅਤੇ ਸਨ ਦੀ ਪੋਜੀਸ਼ਨਿੰਗ 'ਚ ਵੀ ਦਿੱਕਤ ਆਊਗੀ। ਇਸ ਕਰਕੇ ਜਿਹੜੀ ਨੈਵੀਗੇਸ਼ਨ ਸਿਸਟਮ ਹੈ ਉਹਦੇ 'ਚ ਵੀ ਆਪਾਂ ਨੂੰ ਬਦਲਾਅ ਦੇਖਣ ਨੂੰ ਮਿਲਣਗੇ। ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਗੁਜਰਾਤ ਤੋਂ ਇਹ ਖਬਰ ਹੈ। ਇੰਜੀਨੀਅਰਿੰਗ ਦੇ ਨਮੂਨੇ ਅਸੀਂ ਦੁਨੀਆ ਦੇ ਦੇਖਦੇ ਹਾਂ ਤੇ ਗੱਲ ਕਰਦੇ ਹਾਂ ਯੂਰਪ ਦੇ ਵੱਡੇ ਵੱਡੇ ਕਹਿ ਲਈਏ ਵੀ ਮੁਲਕਾਂ ਦੀ, ਜਿੱਥੇ ਬਹੁਤ ਸੋਹਣਾ ਸੋਹਣਾ ਆਰਕੀਟੈਕਟ ਦੇ ਨਮੂਨੇ ਨੇ। ਪਰ ਜਦੋਂ ਭਾਰਤ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਇਸ ਯੁੱਗ ਦੀ, ਇਸ ਸਮੇਂ ਦੀ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ, ਇਸ ਦੇ ਵਿੱਚ ਜਿਹੜੇ ਅਸੀਂ ਨਮੂਨੇ ਦੇਖ ਰਹੇ ਹਾਂ ਸ਼ਾਇਦ ਉਹ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨੇ ਨਹੀਂ ਦੇਖੇ ਹੋਣਗੇ। ਕਰਪਟ ਤੋਂ ਕਰਪਟ ਦੇਸ਼ ਵੀ ਹੋਵੇ ਸ਼ਾਇਦ, ਉੱਥੇ ਐ ਹੋ ਸਕਦਾ ਵੀ ਪੁਲ ਬਣੇ ਹੀ ਨਾ, ਪਰ ਪੁਲ ਇੰਨਾ ਭੈੜਾ ਬਣੇ ਕਿ ਉਸ ਦੇ ਉੱਪਰ ਚੱਲਦੀਆਂ ਗੱਡੀਆਂ ਹੇਠਾਂ ਨਹਿਰ 'ਚ ਡਿੱਗ ਜਾਣ। ਇਹ ਤਾਂ ਨਮੂਨਾ ਭਾਰਤ 'ਚ ਹੀ ਵਾਪਰ ਸਕਦਾ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਰਪਸ਼ਨ ਕਿਸ ਕਿਸ ਜਗ੍ਹਾ ਤੇ ਪਹੁੰਚ ਚੁੱਕੀ ਹੈ। ਸੋ ਗੁਜਰਾਤ ਦੀ ਇਹ ਜਿਹੜੀ ਖਬਰ ਹੈ, ਕਹਿੰਦੇ ਵੀ ਪੁਲ ਟੁੱਟ ਗਿਆ ਵਿਚਾਲੇ ਤੋਂ ਤੇ ਚੱਲਦੀਆਂ ਗੱਡੀਆਂ, ਉਸ ਪੁਲ ਤੇ ਚੱਲ ਰਹੀਆਂ ਗੱਡੀਆਂ ਨਹਿਰ ਦੇ ਵਿੱਚ ਡਿੱਗੀਆਂ ਨੇ। ਵੀਡੀਓ ਸਾਹਮਣੇ ਆਈ ਹੈ, ਬਹੁਤ ਲੋਕਾਂ ਦੀ ਮੌਤ ਵੀ ਹੋਈ ਹੈ। ਇਹਨੂੰ ਜਰਾ ਕਰਿਓ ਡੀਕੋਡ, ਕੀ ਹੈ ਸਾਰਾ ਮਾਮਲਾ? ਬਿਲਕੁਲ, ਇਹ ਜਿਹੜਾ ਦਰਿਆ ਸੀਗਾ ਮਈ ਸਾਗਰ, ਜੀ ਗੁਜਰਾਤ ਦੇ ਵਡੋਦਰਾ 'ਚ ਪੈਂਦਾ, ਉਹਦੇ 'ਚ ਇਹ ਪੁਲ ਬਣਿਆ ਹੋਇਆ ਸੀ, ਬ੍ਰਿਜ ਬਣਿਆ ਹੋਇਆ ਸੀ। ਤੇ ਇਹ ਅੱਜ ਸਵੇਰ ਟੁੱਟ ਗਿਆ ਹੈਗਾ। ਇਹਦੇ 'ਚ 2 ਜੀ ਟਰੱਕ, 2 ਕਾਰਾਂ, 1 ਰਿਕਸ਼ਾ ਤੇ ਮਾੜੇ ਮੋਟੇ ਕੱਤੀ ਟੈਂਕਰ ਵਗੈਰਾ, ਇਹ ਸਾਰੇ ਟੁੱਟੇ ਨੇ। ਮਤਲਬ ਇਹਦੇ 'ਚ ਅੰਦਰ ਧਸੇ ਨੇ। ਤੇ 11 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਹੈਗੀ ਆ ਤੇ 8 ਲੋਕਾਂ ਨੂੰ ਬਚਾਇਆ ਗਿਆ ਹੈਗਾ। ਹਜੇ 2 ਜਿਹੜੇ ਲੋਕ ਨੇ ਉਹ ਹਜੇ ਵੀ ਲਾਪਤਾ ਨੇ ਤੇ ਰੈਸਕਿਊ ਕਰਨ ਵਾਸਤੇ ਟੀਮਾਂ ਲੱਗੀਆਂ ਹੋਈਆਂ ਨੇ। ਇਹ ਜਿਹੜਾ ਪੁਲ ਹੈਗਾ ਇਹ ਸੌਰਾਸ਼ਟਰ ਨਾਲ ਜੋੜਦਾ ਸੀਗਾ, ਸੂਰਤ ਨੂੰ, ਭਰੂਚ ਨੂੰ, ਤਾਪੀ, ਵਲਸਾੜ, ਇਹ ਸਾਰੇ ਨੂੰ। ਤੇ ਇਸ ਤੇ ਨਰਿੰਦਰ ਮੋਦੀ ਨੇ 2 ਲੱਖ ਰੁਪਇਆ ਮਰਨ ਵਾਲਿਆਂ ਵਾਸਤੇ, ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਵਾਸਤੇ ਅਨਾਉਂਸ ਕੀਤਾ, ਤੇ ਜਿਹੜੇ ਇੰਜਰਡ ਹੋਏ ਉਹਨਾਂ ਨੂੰ 50,000 ਰੁਪਏ ਦੇਣ ਦੀ ਘੋਸ਼ਣਾ ਕੀਤੀ ਗਈ ਹੈਗੀ ਆ। ਵਿਚਾਲੋਂ ਇਹ ਪੁਲ ਟੁੱਟ ਗਿਆ ਹੈਗਾ। ਵਿਜ਼ੂਅਲਸ ਆਪਾਂ ਦੇਖ ਹੀ ਰਹੇ ਸੀ ਕਿ ਦਰਿਆ ਦੇ ਅੰਦਰ ਕਿਵੇਂ ਜਿਹੜੇ ਕਾਰ ਅਤੇ ਟਰੱਕ ਡਿੱਗੇ ਹੋਏ ਸੀ, ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ। ਬਿਹਾਰ ਵੀ ਇਸ ਮਾਮਲੇ 'ਚ ਖਾਸਾ ਬਦਨਾਮ ਹੈਗਾ ਜੀ। ਬਿਹਾਰ 'ਚ ਆਪਾਂ ਦੇਖਿਆ ਸੀ ਪਿਛਲੇ ਸਾਲ 6 ਪੁਲ ਬਹਿ ਗਏ ਸੀਗੇ ਦਰਿਆਵਾਂ ਤੇ, ਨਹਿਰਾਂ ਤੇ। ਤੇ ਪੰਜਾਬ 'ਚ ਵੀ ਆਪਾਂ ਦੇਖਦੇ ਹਾਂ ਬਹੁਤ ਸਾਰੀਆਂ ਸੜਕਾਂ ਬਹਿ ਜਾਂਦੀਆਂ ਨੇ। ਹੁਣ ਮੈਂ ਅੱਜ ਰੋਪੜ ਤੋਂ ਮੋਹਾਲੀ ਆ ਰਿਹਾ ਸੀ, ਮੈਂ ਦੇਖ ਰਿਹਾ ਸੀ ਸਾਰਾ ਨੈਸ਼ਨਲ ਹਾਈਵੇ ਬੈਠਾ ਹੋਇਆ ਸੀਗਾ। ਉਹ ਮੈਂ ਸਮਝ ਆ ਰਿਹਾ ਸੀ ਮੀਂਹ ਪਿਆ, ਮੀਂਹ ਕਰਕੇ ਉਹਦੀ ਸਾਈਡਾਂ ਤੋਂ ਉਹ ਥੱਲੇ ਬਹਿ ਗਿਆ ਸੀਗਾ, ਧਸ ਗਿਆ ਸੀਗਾ। ਉਹ ਵੀ ਆਪਾਂ ਧਸਾਣ ਵੀ ਅੱਜ ਦੇਖੀ ਆ। ਤਾਂ ਮਤਲਬ ਇਹ ਦਿੱਕਤ ਹੈ ਇੰਡੀਆ 'ਚ ਜਿਹੜੀ ਆਪਾਂ ਕਹਿ ਲਓ ਕਿ ਜਿਸ ਕਿਸਮ ਦਾ ਸਟਰਕਚਰ ਬਣਾਏ ਜਾਂਦੇ ਨੇ ਉਹ ਦਿੱਕਤ ਹੈ। ਹੁਣ ਜਿਵੇਂ ਇੱਕ ਮੌਨਸੂਨ ਵੀ ਬਹੁਤ ਜ਼ਿਆਦਾ ਇਸ ਵਾਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਜਿਵੇਂ ਅਯੋਧਿਆ 'ਚ ਹੜ੍ਹ ਆਇਆ ਹੋਇਆਗਾ, ਮਤਲਬ ਉੱਥੇ ਕਸ਼ਤੀਆਂ, ਜਿਹੜੇ ਜਿੱਥੇ ਰਾਮ ਮੰਦਿਰ ਇਹਨਾਂ ਨੇ ਬਣਾਇਆ ਉੱਥੇ ਇੱਕ ਪਹਿਲੀ ਬਾਰਿਸ਼ ਕਰਕੇ ਹੀ ਉੱਥੇ ਹੜ੍ਹ ਆ ਗਿਆ। ਉੱਥੇ ਜੀ ਸੀਰੇਜ ਜੀ ਤਬ ਨਹੀਂ ਉਤਰ ਰਿਹਾ।
ਤੇ ਉੱਥੇ ਲੋਕ ਡੁੱਬੇ ਹੋਏ ਨੇ। ਵਾਰਾਣਸੀ 'ਚ ਵੀ ਹੜ੍ਹ ਆਇਆ ਹੋਇਆ ਗਾ, ਉੱਥੇ ਵੀ ਲੋਕ ਦਿੱਕਤਾਂ 'ਚ ਹੈਗੇ ਆ। ਜੀ ਪ੍ਰਯਾਗਰਾਜ ਦੇ ਵਿੱਚ, ਇਲਾਹਾਬਾਦ ਜਿਹਨੂੰ ਕਹਿੰਦੇ ਆ, ਇਲਾਹਾਬਾਦ ਦੇ ਵਿੱਚ 4 ਲੋਕਾਂ ਦੀ ਡੈਥ ਹੋ ਗਈ ਹੈਗੀ ਆ। ਉੱਤਰਾਖੰਡ 'ਚ ਜੀ ਵੀ ਬਾਦਲ ਫਟਿਆ ਗਾ। ਜੀ ਨਰਮਦਾ ਨਦੀ ਹੈ ਜਿਹੜੀ ਮੱਧ ਪ੍ਰਦੇਸ਼ ਦੀ, ਉਸ 'ਚ ਬਾੜ ਆਈ ਹੋਈ ਹੈ। ਜੀ ਤੇ ਮਹਾਰਾਸ਼ਟਰ ਦਾ ਜਿਹੜਾ ਨਾਗਪੁਰ ਦਾ ਰੀਜਨ, ਉੱਥੇ ਹੜ੍ਹ ਆਇਆ ਹੋਇਆ ਗਾ। ਤੇ ਜੀ ਇਹ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਹਰ ਸੂਬੇ ਦੇ ਵਿੱਚ ਜਿਹੜਾ ਮੌਨਸੂਨ ਦੀ ਤਬਾਹੀ ਦੇਖ ਰਹੇ ਹਾਂ। ਸ਼ਹਿਰ ਆਪਣੇ ਇੱਕ ਇੱਕ ਮੀਂਹ ਵੀ ਨਹੀਂ ਚੱਲ ਪਾ ਰਹੇ। ਜੀ ਸੀਵੇਜ ਸਿਸਟਮ ਬਹੁਤ ਮਾੜੀ ਹੈ। ਤੇ ਝਾਰਖੰਡ ਦੇ ਵਿੱਚ ਮੈਂ ਇੱਕ ਸੜਕ ਦੇਖ ਰਿਹਾ ਸੀ, ਉਹਦੇ 'ਚ 30-30 ਫੁੱਟ ਦੇ ਟੋਏ ਹੋ ਗਏ ਸੜਕ ਦੇ ਅੰਦਰ। ਜੀ 30 ਐਡਾ ਫੁੱਟ ਬੁਰਾ ਹਾਲ ਹੈ। ਹਾਵੜਾ, ਜਿਵੇਂ ਪੱਛਮ ਬੰਗਾਲ ਹੈ, ਕਲਕੱਤੇ 'ਚ ਜੀ ਹੜ੍ਹ ਆਇਆ ਹੋਇਆ ਗਾ। ਮਤਲਬ ਤੁਸੀਂ ਹੂੰ ਕਿਹੜਾ ਵੱਡਾ ਸ਼ਹਿਰ ਦੇਖੋਗੇ ਕਿ ਜਿੱਥੇ ਹੜ੍ਹ ਨਾ ਆਇਆ ਹੋਵੇ। ਸਾਰੇ ਜੀ ਕਿਤੇ ਆਪਾਂ ਬੁਰਾ ਹਾਲ ਦੇਖ ਰਹੇ ਹਾਂ। ਇੱਕ ਮੀਂਹ ਪਿਆ ਤੇ ਗੜਬੜ ਹੋ ਗਈ ਸਾਰੀ। ਜਿਹੜੀ ਜੀ ਨਦੀਆਂ ਦੀ ਗੱਲ ਕਰ ਲਈਏ, ਆਪਾਂ ਹੁਗਲੀ ਦੀ ਗੱਲ ਕਰ ਲਈਏ, ਗੰਗਾ ਦੀ, ਜਮਨਾ ਦੀ, ਉਧਰ ਵਰਦਾ ਨਦੀ ਦੀ, ਸਾਰੀ ਅਫਾਨ ਤੇ, ਨਰਮਦਾ ਨਦੀ, ਸਾਰੀ ਅਫਾਨ ਤੇ ਚੱਲ ਰਹੀਆਂ ਨੇ। ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਵੋਟਰ ਵੈਰੀਫਿਕੇਸ਼ਨ ਨੂੰ ਲੈ ਕੇ ਬਿਹਾਰ ਦੇ ਵਿੱਚ ਮਹਾਗਠਬੰਧਨ ਦਾ ਬੰਦ ਸੀ ਤੇ 7 ਜਗ੍ਹਾ ਤੇ 7 ਸ਼ਹਿਰਾਂ ਦੇ ਵਿੱਚ ਟ੍ਰੇਨਾਂ ਰੋਕੀਆਂ ਗਈਆਂ ਤੇ ਹੋਰ ਬਹੁਤ ਸਾਰਾ ਕੁਝ ਕੀਤਾ ਗਿਆ। ਪਾਇਓ ਜਰਾ ਸਾਰੀ ਕਹਾਣੀ ਤੇ ਚਾਨਣਾ। ਬਿਲਕੁਲ, ਬਿਹਾਰ ਦੇ ਵਿੱਚ ਵੋਟਰ ਵੈਰੀਫਿਕੇਸ਼ਨ ਇੱਕ ਵੱਡਾ ਇਸ਼ੂ ਬਣਿਆ ਹੋਇਆ ਹੈਗਾ। ਚੋਣ ਆਯੋਗ ਨੇ ਫੈਸਲਾ ਲਿਆ ਸੀਗਾ ਕਿ ਅਸੀਂ ਰਿਵਾਈਜ਼ਡ ਵੋਟਰ ਲਿਸਟ ਕੱਢਾਂਗੇ, ਜਿਹਦੇ 'ਚ ਅਸੀਂ ਬਿਹਾਰ ਦੇ ਏਦਾਂ ਦੇ ਵੋਟਰਾਂ ਦੇ ਨਾਂ ਸੂਚੀ ਤੋਂ ਕੱਟਾਂਗੇ ਜਿਨ੍ਹਾਂ ਕੋਲ ਡਾਕੂਮੈਂਟ ਨਹੀਂ ਹੈਗੇ। ਹੁਣ ਆਪਾਂ ਨੂੰ ਪਤਾ ਕਿ ਜੀ ਗਰੀਬ ਲੋਕਾਂ ਕੋਲ, ਖਾਸ ਕਰ ਮਾਈਨੋਰਟੀਜ਼ ਨੂੰ ਕਿਤੇ ਨਾ ਕਿਤੇ ਟਾਰਗੇਟ ਕੀਤਾ ਜਾ ਰਿਹਾ, ਗਰੀਬ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਹਦੇ ਉਲਟ ਤੇ ਆਪਾਂ ਨੂੰ ਪਤਾ ਕਿ ਮੁਸਲਿਮ ਮਾਈਨੋਰਿਟੀ ਬਿਹਾਰ ਦੇ ਵਿੱਚ ਲਾਲੂ ਯਾਦਵ ਹੋਰਾਂ ਦੀ ਪਾਰਟੀ ਆਰਜੇਡੀ ਨੂੰ ਵੋਟ ਕਰਦੀ ਰਹੀ ਹੈ। ਤੇ ਇਸੇ ਜੀ ਜੀ ਕਰਕੇ ਜਿਹੜਾ ਲਾਲੂ ਯਾਦਵ ਦਾ ਮੁੰਡਾ ਤੇਜਸਵੀ ਯਾਦਵ, ਉਹ ਖਾਸਾ ਐਕਟਿਵ ਦਿਖ ਰਿਹਾ ਇਹਦੇ 'ਚ। ਤੇ ਰਾਹੁਲ ਗਾਂਧੀ ਵੀ ਉਹਨਾਂ ਦੇ ਨਾਲ ਗਏ ਹੈਗੇ, ਉੱਥੇ ਪਹੁੰਚੇ ਸੀਗੇ। ਤੇ ਅੱਜ ਬਹੁਤ ਸਾਰੀਆਂ ਥਾਵਾਂ ਤੇ ਬੰਦ ਕੀਤੇ ਗਏ ਹੈਗੇ ਆ। 7 ਸ਼ਹਿਰਾਂ 'ਚ ਟ੍ਰੇਨਾਂ ਰੋਕੀਆਂ ਗਈਆਂ, 12 ਨੈਸ਼ਨਲ ਹਾਈਵੇ ਜਾਮ ਕੀਤੇ ਗਏ। ਤੇ ਇੱਕ ਤਾਂ ਮੈਂ ਵਿਜ਼ੂਅਲਸ ਵੀ ਦੇਖ ਰਿਹਾ ਸੀ, ਇੱਕ ਪਿੰਡਾਂ 'ਚ ਬਜ਼ੁਰਗਾਂ ਨੇ ਮੱਝਾਂ ਸੜਕਾਂ ਤੇ ਬੰਨ੍ਹ ਦਿੱਤੀਆਂ। ਜਿਹੜੇ ਉੱਥੇ ਯਾਦਵ ਕਮਿਊਨਿਟੀ ਹੈ, ਬੇਸਿਕਲੀ ਉਹ ਚਰਵਾਏ ਨੇ, ਯਾਨੀ ਕਿ ਮੱਝਾਂ ਜੀ ਦਾ ਕੰਮ ਕਰਦੇ ਨੇ। ਜਿਵੇਂ ਹਰਿਆਣਾ, ਪੰਜਾਬ 'ਚ ਗੁੱਜਰ ਕੰਮ ਕਰਦੇ ਨੇ ਮੱਝਾਂ ਦਾ, ਐਂ ਹੀ ਬਿਹਾਰ ਦੇ ਵਿੱਚ ਪੈਜੈਂਟ ਕਮਿਊਨਿਟੀ ਹੈ ਯਾਦਵ, ਉਹ ਖੇਤੀ ਦਾ ਤੇ ਮੱਝਾਂ ਦਾ ਕੰਮ ਕਰਦੇ ਨੇ, ਦੁੱਧ ਦਾ ਕੰਮ ਕਰਦੇ ਨੇ। ਤੇ ਉਹਨਾਂ ਨੇ ਆਪਣੀ ਜੀ ਮੱਝਾਂ ਵੀ ਬੰਨ੍ਹਤੀਆਂ ਸੀ ਅੱਜ ਹਾਈਵੇਜ਼ ਤੇ ਉਹ ਦੇਖ ਰਹੇ ਜੀ ਸੀ ਜੀ ਅੱਜ। ਮਤਲਬ ਬਹੁਤ ਵੱਡਾ ਅਸਰ ਦੇਖਣ ਨੂੰ ਮਿਲਿਆ ਹੈਗਾ ਬਿਹਾਰ ਦੇ ਵਿੱਚ। ਤੇ ਇਹ ਇਸ਼ੂ ਬਿਹਾਰ ਦੇ ਵਿੱਚ ਤਾਂ ਬਣ ਗਿਆ ਹੈਗਾ। ਇਹ ਇੱਕ ਗੱਲ ਹੈ ਇਹਦੇ ਵਿੱਚ, ਇਹਦੇ 'ਚ ਜਿੱਦਾਂ ਆਪਾਂ ਪਹਿਲਾਂ ਹੁਣੇ ਗੱਲ ਕੀਤੀ ਸੀ, ਮਾਫੀ ਚਾਹੁੰਦਾ ਮੈਂ, ਜਿੱਦਾਂ ਆਪਾਂ ਪਿਛਲੀ ਖਬਰ ਹੀ ਹਾਲੇ ਲਈ ਕਿ ਕਿਸ ਤਰੀਕੇ ਦੇ ਨਾਲ ਬਾੜ, ਹੜ੍ਹ ਵਰਗੇ ਹਾਲਾਤ ਨੇ। ਜਦੋਂ ਬਿਹਾਰ ਦੀ ਗੱਲ ਕਰਦੇ ਆ ਲਿਵਿੰਗ ਸਟੈਂਡਰਡ ਦੇ ਹਿਸਾਬ ਦੇ ਨਾਲ, ਉੱਥੇ ਤਾਂ ਜਾਨ ਦਾ ਖੌਫ ਬਣ ਜਾਂਦਾ। ਲੋਕੀ ਆਪਣੀ ਜਾਨ ਬਚਾਉਣ ਜਾਂ ਤੁਹਾਡੇ ਲਈ ਡਾਕੂਮੈਂਟ ਬਚਾਉਣ ਕਿ ਅਸੀਂ ਆਪਣੀ ਨਾਗਰਿਕਤਾ ਸਾਬਿਤ ਕਰਨੀ ਹੈ। ਇਹ ਵੀ ਇੱਕ ਐਂਗਲ ਹੈ ਨਾ। ਬਿਲਕੁਲ, ਬਿਹਾਰ ਫਲੱਡ ਪਲੇਨ ਵੀ ਹੈ। ਸੈਂਟਰਲ ਜੀ ਇੰਡੀਆ ਦਾ ਜੇ ਆਪਾਂ ਕਹੀਏ ਇੱਕ ਸੂਬਾ ਜਿਹਦੇ 'ਚ ਸਭ ਤੋਂ ਵੱਧ ਹੜ੍ਹ ਆਉਂਦੇ ਨੇ, ਉਹ ਬਿਹਾਰ ਹੀ ਹੈ। ਬਿਹਾਰ ਦੇ ਵਿੱਚ ਗਰੀਬੀ ਵੀ ਹੈ। ਹਰ ਸਾਲ ਆਪਾਂ ਨੂੰ ਪਤਾ ਗਰੀਬਾਂ ਦੇ ਜਿਹੜੇ ਝੁੱਗੀਆਂ ਨੇ, ਜਾਂ ਫਿਰ ਉਹਨਾਂ ਦੇ ਆਪਾਂ ਕਹਿ ਲਈਏ ਕਿ ਜਿਹੜੇ ਕੱਚੇ ਮਕਾਨ ਨੇ, ਉਹ ਬਹਿ ਜਾਂਦੇ ਨੇ। ਇਹ ਤੁਸੀਂ ਸਹੀ ਕਹਿ ਰਹੇ ਜੀ ਹੋ। ਉੱਥੇ ਮਤਲਬ ਜਿਹੜੀ ਆਪਣੀ ਨਾਰਥ ਈਸਟ ਤੋਂ ਜਿਹੜੀ ਨਦੀ ਨਿਕਲਦੀ ਹੈ ਬ੍ਰਹਮਪੁੱਤਰਾ, ਉੱਥੇ ਜੀ ਉਹ ਬ੍ਰਹਮਪੁੱਤਰਾ ਦਾ ਫਲੱਡ ਪਲੇਨ ਹੈ, ਉਹ ਬਹੁਤ ਉੱਥੇ ਨੁਕਸਾਨ ਕਰਦੀ ਹੈ। ਉੱਥੇ ਤਾਂ 7 ਜੀ ਨਦੀਆਂ ਨੇ ਬਿਹਾਰ ਦੇ ਵਿੱਚ, 7 ਜੀ ਰਿਵਰਸ। ਉਹ ਜੀ ਬਹੁਤ ਜੀ ਬਹੁਤ ਨੁਕਸਾਨ ਕਰਦੀਆਂ ਨੇ। ਸਹੀ ਕਹਿ ਰਹੇ ਹੋ ਤੁਸੀਂ। ਅੱਜ ਮੈਂ ਸੁਣ ਵੀ ਰਿਹਾ ਸੀ, ਜਿਹੜਾ ਰਾਹੁਲ ਗਾਂਧੀ ਦੀ ਗੱਲ ਵੀ ਸੁਣ ਰਿਹਾ ਸੀ, ਤੇਜਸਵੀ ਯਾਦਵ ਦੀ। ਉਹਨਾਂ ਨੇ ਕਿਹਾ ਕਿ ਜਿਵੇਂ ਇਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਕੀਤਾ ਸੀ, ਉਸੇ ਹਿਸਾਬ ਨਾਲ ਇਹ ਬਿਹਾਰ ਦੇ ਵਿੱਚ ਚੋਣਾਂ ਨੂੰ ਚੋਰੀ ਕਰਨ ਦਾ ਆਰੋਪ ਲਾਇਆ ਕਿ ਇਹ ਵੋਟਾਂ ਦੀ ਵੋਟਬੰਦੀ ਕਰ ਰਹੇ ਨੇ। ਜਿਵੇਂ ਨੋਟਬੰਦੀ ਹੋਈ ਸੀ, ਹੁਣ ਇਹ ਵੋਟਬੰਦੀ ਕਰ ਰਹੇ ਨੇ। ਤੇ ਜਿਹੜਾ ਚੋਣ ਆਯੋਗ ਦਾ ਕਮਿਸ਼ਨਰ ਹੈਗਾ, ਉਹ ਜੀ ਆਰਐਸਐਸ ਬੀਜੇਪੀ ਵਾਂਗ ਗੱਲ ਕਰ ਰਿਹਾ ਸੀ। ਗੱਲ ਕਰਨ ਗਏ ਸੀਗੇ ਤੇ ਸਾਡੇ ਨਾਲ ਉਹਨੇ ਜਿਹੜੀ ਗੱਲ ਕੀਤੀ, ਉਹ ਜਿਵੇਂ ਜਮੇ ਹੀ ਬੀਜੇਪੀ ਅਤੇ ਆਰਐਸਐਸ ਵਾਲੀ ਟੋਨ ਸੀਗੀ। ਤੇ ਸਾਨੂੰ ਲੜਨਾ ਪਊਗਾ ਇਹਦੇ ਉਲਟ ਅੱਜ ਇਹ ਰਾਹੁਲ ਗਾਂਧੀ ਨੇ ਕਿਹਾ। ਤੇਜਸਵੀ ਯਾਦਵ ਸੀ, ਉਹਨਾਂ ਨੇ ਵੀ ਇਹੀ ਕਿਹਾ ਕਿ ਅਸੀਂ ਵੋਟਬੰਦੀ ਨਹੀਂ ਹੋਣ ਦੇਵਾਂਗੇ, ਗਰੀਬਾਂ ਦਾ ਹੱਕ ਜੀ ਨਹੀਂ ਮਾਰਨ ਦੇਵਾਂਗੇ, ਅਸੀਂ ਇਸ ਦੇ ਉਲਟ ਖੁੱਲ ਕੇ ਲੜਾਂਗੇ। ਇਹਦੇ ਵਿੱਚ ਮਤਲਬ ਜੀ ਜੀ ਹਾਂਜੀ। ਇਹਦੇ ਚ ਇਹ ਵੀ ਗੱਲ ਹੈ ਨਾ, ਕੱਲਾ ਇੱਥੇ ਹੀ ਨਹੀਂ ਰੁਕਣਾ ਇਹਨਾਂ ਨੇ। ਹੁਣ ਆਪਾਂ ਇਹਦੇ ਨਾਲ ਹੀ ਅਗਲੀ ਖਬਰ ਵੀ ਲੈ ਲੈਂਦੇ ਆ। ਇਸ ਤੋਂ ਬਾਅਦ ਇਹਨਾਂ ਨੇ ਅਸਾਮ ਤੇ ਬੰਗਾਲ ਦੇ ਵਿੱਚ ਵੀ ਸੇਮ ਮਾਡਲ ਅਪਲਾਈ ਕਰਨਾ ਹੈ। ਵੋਟਰ ਲਿਸਟ ਦੇ ਵਿੱਚੋਂ ਕਹਿੰਦੇ ਵੀ ਆਪਾਂ ਗੈਰ ਭਾਰਤੀ ਨਹੀਂ ਰਹਿਣ ਦੇਣੇ ਹੈਗੇ। ਇਹ ਜਿਹੜੀਆਂ ਗੱਲਾਂ ਇਹ ਕਰ ਰਹੇ ਨੇ,
ਇਹ ਸਾਰੀਆਂ ਇੱਕ ਤਰੀਕੇ ਨਾਲ ਧਰੂਵੀਕਰਨ ਵਾਲੀ ਗੱਲਬਾਤ ਹੀ ਹੈ ਸਾਰੀ। ਫਿਰ ਦੇਖੋ ਤੁਸੀਂ ਇੱਕ ਗੱਲ ਮੈਨੂੰ ਇਹ ਦੱਸੋ ਕਿ ਕਿਹੜੀ ਇੰਡੀਆ ਦੇ ਵਿੱਚ ਕਿਹੜੀ ਮਾਈਨੋਰਿਟੀ ਨੂੰ ਇਹ ਬਾਹਰੀ ਦੱਸਦੇ ਨੇ? ਉਹਨੂੰ ਬੰਗਾਲੀ ਦੱਸਦੇ ਨੇ, ਬਾਂਗਲਾਦੇਸ਼ੀਆਂ ਦੱਸਦੇ ਨੇ, ਜਾਂ ਪਾਕਿਸਤਾਨੀ ਦੱਸਦੇ ਨੇ? ਕਿਹੜੀ ਨੂੰ? ਮੁਸਲਮਾਨਾਂ ਨੂੰ। ਜੀ ਆਪਾਂ ਨੂੰ ਪਤਾ ਹੈ ਪੱਛਮੀ ਬੰਗਾਲ ਅਤੇ ਅਸਮ ਦੇ ਵਿੱਚ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਕਿ ਇਹ ਬੰਗਲਾਦੇਸ਼ ਤੋਂ ਆਏ ਹੋਏ ਨੇ। ਜੀ ਠੀਕ ਹੈ, ਉੱਥੇ ਵੀ ਚੋਣ ਹੈਗੇ ਆ, ਆਪਾਂ ਨੂੰ ਪਤਾ ਅਗਲੇ ਸਾਲ ਚੋਣ ਹੈਗੇ ਅਸਮ ਦੇ ਵਿੱਚ ਵੀ ਤੇ ਬੰਗਾਲ ਦੇ ਵਿੱਚ ਵੀ। ਉੱਥੇ ਵੀ ਇਹਨਾਂ ਨੇ ਮੁਸਲਮਾਨਾਂ ਨੂੰ ਹੀ ਟਾਰਗੇਟ ਕਰਨਾ ਹੈ। ਬਿਹਾਰ ਦੇ ਵਿੱਚ ਵੀ ਮੁਸਲਮਾਨਾਂ ਦੀ 19% ਆਬਾਦੀ ਹੈ, ਅਸਮ ਦੇ ਵਿੱਚ ਵੀ ਚੰਗੀ ਆਬਾਦੀ ਹੈ, ਤਕਰੀਬਨ 25-26% ਦੇ ਆਸ-ਪਾਸ ਬੰਗਾਲ 'ਚ ਆਬਾਦੀ ਹੈ। ਇਹ ਜਿਹੜਾ ਸੀਐਨਆਰਸੀ ਵੇਲੇ ਇਹ ਐਨਆਰਸੀ ਰਜਿਸਟਰ ਲੈ ਕੇ ਆ ਰਹੇ ਸੀ ਜੀ, ਉਹਨੂੰ ਹੁਣ ਇਹ ਚੋਣ ਆਯੋਗ ਦੇ ਥਰੂ ਲੈ ਕੇ ਆ ਰਹੇ ਨੇ। ਡਾਕੂਮੈਂਟ ਦਿਖਾਓ। ਹੁਣ ਮਤਲਬ ਗਰੀਬ ਬੰਦਿਆਂ ਕੋਲ ਤਾਂ ਕੀ ਡਾਕੂਮੈਂਟ ਹੁੰਦੇ ਨੇ ਦੱਸੋ? ਕੀ ਡਾਕੂਮੈਂਟ ਉਹ ਸਾਂਭ ਕੇ ਰੱਖਦੇ ਨੇ? ਜਦ ਉਹਨਾਂ ਕੋਲ ਤਾਂ ਵੋਟਰ ਕਾਰਡ ਹੁੰਦਾਗਾ, ਰਾਸ਼ਨ ਕਾਰਡ ਹੁੰਦਾਗਾ, ਡੋਮਿਸਾਈਲ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਡੋਮਿਸਾਈਲ ਵੀ ਕੋਈ ਚੀਜ਼ ਹੁੰਦੀ ਹੈ। ਜੇ ਡੋਮਿਸਾਈਲ ਨਹੀਂ ਹੋਊਗਾ ਤੇ ਉਹਨਾਂ ਨੂੰ ਨਾਗਰਿਕ ਹੀ ਨਹੀਂ ਮੰਨਣਗੇ, ਕਹਿ ਦੇਣਗੇ ਕਿ ਅੱਛਾ ਵੋਟਰ ਕਾਰਡ ਦਾ ਤੁਹਾਡਾ ਬਣਾਤਾ ਹੋਊਗਾ, ਆਗੂਆਂ ਨੇ ਬਣਾਤਾ ਹੋਊਗਾ ਜੀ। ਮਤਲਬ ਉਹਨਾਂ ਕੋਲ ਮਾੜੇ ਮੋਟੇ 2-3 ਡਾਕੂਮੈਂਟ ਹੁੰਦੇ ਆ। ਆਪਾਂ ਨੂੰ ਪਤਾ ਆਧਾਰ ਕਾਰਡ ਮਿਲ ਜਾਂਦਾ ਗਰੀਬਾਂ ਕੋਲ। ਉਹਨਾਂ ਕੋਲ ਤਾਂ ਜਿਹੜੇ ਸਿਟੀਜ਼ਨਸ਼ਿਪ, ਤੁਸੀਂ ਅੱਜ ਤੱਕ ਕੋਈ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਥੋੜੀ ਨਾ ਜਾਰੀ ਕੀਤਾ ਇੰਡੀਆ ਦੇ ਵਿੱਚ। ਜੀ ਜੀ ਇੱਕ ਆਧਾਰ ਕਾਰਡ ਹੈ, ਆਧਾਰ ਕਾਰਡ ਨੂੰ ਵੀ ਤੁਸੀਂ ਕਈ ਜਗ੍ਹਾ ਮੰਨਦੇ ਹੋ, ਕਿਤੇ ਨਹੀਂ ਮੰਨਦੇ। ਜੇਕਰ ਉਹਨੂੰ ਨਹੀਂ ਮੰਨਣਾ, ਜੇਕਰ ਨਹੀਂ ਮੰਨਣਾ ਤਾਂ ਤੁਸੀਂ ਉਹਨੂੰ ਸਭ ਤੋਂ ਸੇਫ ਜਿਹੜੀਆਂ ਜਗ੍ਹਾ ਹੋਣੀਆਂ ਚਾਹੀਦੀਆਂ ਨੇ, 에ਅਰਪੋਰਟ ਵਰਗੀ, 에ਅਰਪੋਰਟ ਤੇ ਤਾਂ ਤੁਸੀਂ ਆਧਾਰ ਕਾਰਡ ਤੇ ਐਂਟਰੀ ਦੇ ਦਿੰਦੇ ਹੋ, ਪਰ ਤੁਸੀਂ ਉਹਨੂੰ ਨਾਗਰਿਕਤਾ ਦਾ ਇੱਕ ਤਰੀਕੇ ਨਾਲ ਮੰਨਦੇ ਨਹੀਂ ਵੀ ਇਹ ਵੈਲਿਡ ਤੁਹਾਡਾ ਡਾਕੂਮੈਂਟ ਹੈ। ਬਿਲਕੁਲ ਸਹੀ ਕਹਿ ਰਹੇ ਹੋ। ਅਸਮ ਦੇ ਵਿੱਚ ਜਦੋਂ ਸੀਐਨਆਰਸੀ ਦੌਰਾਨ ਇਹਨਾਂ ਨੇ ਡਿਟੈਂਸ਼ਨ ਸੈਂਟਰ 'ਚ ਮੁਸਲਮਾਨ ਭੇਜੇ ਸੀਗੇ, ਉਹਨਾਂ ਸਾਰਿਆਂ ਦੇ ਆਧਾਰ ਕਾਰਡ ਬਣੇ ਹੋਏ ਸੀ। ਬਾਵਜੂਦ ਇਸ ਦੇ ਉਹਨਾਂ ਨੂੰ ਬੰਗਲਾਦੇਸ਼ੀ ਕਹਿ ਕੇ ਡਿਟੈਂਸ਼ਨ ਸੈਂਟਰਾਂ 'ਚ, ਜਿਵੇਂ ਹਿਟਲਰ ਨੇ ਜਰਮਨੀ 'ਚ ਬਣਾਏ ਸੀ ਨਾ, ਉਸ ਕਿਸਮ ਦੇ ਡਿਟੈਂਸ਼ਨ ਸੈਂਟਰ ਇਹਨਾਂ ਨੇ ਅਸਮ 'ਚ ਬਣਾ ਰੱਖੇ ਨੇ। ਅਸਮ ਦੇ ਡਿਟੈਂਸ਼ਨ ਸੈਂਟਰਾਂ 'ਚ ਭੇਜੇ ਗਏ ਹੋ। ਆਪਾਂ ਕਿੰਨੀਆਂ ਖਬਰਾਂ ਹਰ ਰੋਜ਼ ਪੜ੍ਹਦੇ ਹਾਂ ਕਿ ਜਿਹੜੇ ਅਸਮ ਦੇ ਵਿੱਚ ਮੁਸਲਮਾਨ ਸੀ ਉਹਨਾਂ ਨੂੰ ਬੰਗਲਾਦੇਸ਼ ਬਾਰਡਰ ਤੋਂ ਭਜਾ ਦਿੱਤਾ ਗਿਆ, ਉੱਥੇ ਤੱਕ ਦਿੱਤਾ ਗਿਆ ਹੈਗਾ। ਜੀ ਜੀ ਇਹ ਸਾਰਾ ਹੁਣ ਕਰਨਗੇ, ਇਹਨਾਂ 3 ਸੂਬਿਆਂ 'ਚ ਹੋਊਗਾ, ਬਾਅਦ 'ਚ ਫਿਰ ਪੂਰੇ ਮੁਲਕ 'ਚ ਕਰਨਗੇ। ਇਹ ਦੇਖੋ ਉਹੀ ਗੱਲ ਹੈ, ਹਰੇਕ ਸਟੇਟ ਨੂੰ ਬੋਲਣਾ ਪੈਣਾ। ਪਹਿਲਾਂ ਇਹਨਾਂ ਨੂੰ ਆਇਡੈਂਟੀਟੀ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ। ਇਹ ਮੁਸਲਮਾਨਾਂ ਨੂੰ ਮੁਸਲਮਾਨ ਜਾਂ ਅਕਲੀਅਤ ਤਾਂ ਕਹਿੰਦੇ ਹੀ ਨਹੀਂ ਜੀ। ਇਹ ਤਾਂ ਉਹਨਾਂ ਨੂੰ ਕਹਿੰਦੇ ਇਹ ਤਾਂ ਬੰਗਲਾਦੇਸ਼ੀ ਨੇ ਜੀ, ਜੀ ਇਹ ਤਾਂ ਰੋਹਿੰਗੀਏ ਨੇ, ਇਹ ਤਾਂ ਪਾਕਿਸਤਾਨੀ ਨੇ। ਉਹਨਾਂ ਨੂੰ ਮਤਲਬ ਪਹਿਲਾਂ ਹੀ ਇਹਨਾਂ ਨੇ ਬਾਈ ਮਾਊਥ ਪਬਲਿਸਿਟੀ ਉਹਨਾਂ ਨੂੰ ਬਾਹਰ ਦੱਸਣਾ ਡਿਕਲੇਅਰ ਕਰ ਰੱਖਿਆ ਹੈ। ਜੀ ਜੀ ਹਿਸਟੋਰੀਕਲੀ ਵੀ ਉਹਨਾਂ ਨੂੰ ਕਹਿੰਦੇ ਨੇ ਕਿ ਇਹ ਤਾਂ ਬਾਹਰ ਤੋਂ ਆਏ ਨੇ, ਬਾਹਰ ਤੋਂ ਇਹ ਹਮਲਾਵਰ ਸੀਗੇ, ਆਕਰਮਣਕਾਰੀ ਕਹਿੰਦੇ ਆ ਆਪਣੇ ਲੈਂਗੁਏਜ 'ਚ। ਜੀ ਜੀ ਤਾਂ ਤੁਸੀਂ ਦੇਖੋ ਹਿਸਟੋਰੀਕਲੀ ਉਹਨਾਂ ਨੂੰ ਆਕਰਮਣਕਾਰੀ ਦੱਸ ਰਹੇ ਨੇ। ਆਪਾਂ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਇਸਲਾਮ ਦੀ ਹਿਸਟਰੀ ਤਕਰੀਬਨ 1200-1300 ਸਾਲ, 8ਵੀਂ ਸਦੀ 'ਚ ਇੰਡੀਆ ਦੇ ਵਿੱਚ ਇਸਲਾਮ ਆ ਗਿਆ ਸੀਗਾ। ਜੀ ਜੀ ਤੇ 1300-1400 ਸਾਲ ਦੀ ਹਿਸਟਰੀ ਹੈਗੀ ਆ ਇੰਡੀਆ ਦੇ ਵਿੱਚ ਇਸਲਾਮ ਦੀ, ਫਿਰ ਵੀ ਉਹਨਾਂ ਨੂੰ ਬਾਹਰ ਹੀ ਦੱਸੀ ਜਾਂਦੇ ਨੇ ਬੰਗਲਾਦੇਸ਼ੀ, ਪਾਕਿਸਤਾਨੀ, ਪਤਾ ਨਹੀਂ ਕੀ ਦੱਸੀ ਜਾਂਦੇ ਨੇ। ਇਹ ਬੜਾ ਮਤਲਬ ਤੁਸੀਂ ਕਹੋ ਕਿ ਇਹ ਬਹੁਤ ਧੱਕਾ ਕਰ ਰਹੇ ਨੇ ਮੁਸਲਮਾਨ ਮਾਈਨੋਰਿਟੀ ਦੇ ਨਾਲ। ਜੀ ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਕਹਿੰਦੇ ਵੀ ਚਾਰਾ ਘੁਟਾਲੇ ਦੇ ਵਿੱਚ ਲਾਲੂ ਯਾਦਵ ਦੀ ਸਜ਼ਾ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਦੇਖੋ ਲਾਲੂ ਯਾਦਵ ਏਦਾਂ ਦਾ ਲੀਡਰ ਹੈਗਾ ਜਿਹਦੇ ਖਿਲਾਫ ਆਰਐਸਐਸ ਹਮੇਸ਼ਾ ષੜਯੰਤਰ ਕਰਦੀ ਰਹੂਗੀ। ਉਹਦਾ ਰੀਜ਼ਨ ਇੱਕੋ ਹੈ, ਜਦੋਂ 91 ਦੇ ਵਿੱਚ ਆਡਵਾਣੀ ਹੋਰੀ ਆਪਣੀ ਰਥ ਯਾਤਰਾ ਲੈ ਕੇ ਨਿਕਲੇ ਸੀਗੇ, ਠੀਕ ਹੈ, ਉਦੋਂ ਬਿਹਾਰ ਦੇ ਵਿੱਚ ਲਾਲੂ ਯਾਦਵ ਨੇ ਠੋਕ ਕੇ, ਕਿਉਂਕਿ ਉਸ ਟਾਈਮ ਮੁੱਖ ਮੰਤਰੀ ਸੀਗੇ ਬਿਹਾਰ ਦੇ, ਜੀ ਜੀ ਅਡਵਾਣੀ ਦੀ ਤਾਲ ਠੋਕ ਕੇ ਅਡਵਾਣੀ ਦੀ ਰਥ ਯਾਤਰਾ ਨੂੰ ਰੋਕਿਆ ਸੀਗਾ ਤੇ ਕਿਹਾ ਸੀਗਾ, ਮੈਂ ਸਪੀਚ ਅੱਜ ਵੀ ਯਾਦ ਹੈ ਮੈਨੂੰ, ਮੈਂ ਲਗਾਤਾਰ ਉਹ ਸਪੀਚ ਦੇਖਦਾ ਰਹਿੰਦਾ। ਮੈਂ ਮੰਨਦਾ ਕਿ ਇੰਡੀਆ ਦੇ ਵਿੱਚ ਜੇ ਸੈਕੂਲਰਿਜ਼ਮ ਨੂੰ ਅਪਹੋਲਡ ਕਰਦੇ ਆ ਜੇ ਕੋਈ ਸਪੀਚ ਹੈਗਾ ਤਾਂ ਉਹ ਲਾਲੂ ਯਾਦਵ ਦਾ ਉਹ ਪਟਨਾ ਦੇ ਗਾਂਧੀ ਮੈਦਾਨ ਤੋਂ ਜਿਹੜਾ ਸਪੀਚ ਦਿੱਤਾ ਗਿਆ ਸੀਗਾ ਉਹ ਹੈਗਾ। ਉਹਦੇ ਚ ਲਾਲੂ यादव कहता है आडवाणी जी ये जो रथ यात्रा लेकर आप निकले हैं जी, ये आपस में भाईचारों को लड़ाएगी, ठीक है, इसको आप बंद कर दीजिए। हमने पहले भी कहा था लेकिन आप नहीं माने तो हमने आपकी रथ यात्रा रोक दी है, ठीक है। ਉਹਨੂੰ ਆਡਵਾणी ਨੂੰ ਹਾਊਸ ਅਰੈਸਟ, ਉੱਥੇ ਗੈਸਟ ਹਾਊਸ ਸੇ ਹਾਊਸ ਅਰੈਸਟ ਕਰ ਲਿਆ ਸੀਗਾ ਜੀ, ਤੇ ਉਹਨੂੰ ਹੈਲੀਕਾਪਟਰ ਤੋਂ ਦਿੱਲੀ ਭੇਜਤਾ ਸੀਗਾ। ਉਹਨੂੰ ਲਿਫਟ ਕੀਤਾ ਆਡਵਾणी ਨੂੰ ਬਿਹਾਰ ਚੋਂ
ਹੈਲੀਕਾਪਟਰ 'ਚ ਤੇ ਦਿੱਲੀ ਪਟਕ ਕੇ ਮਾਰਿਆ, ਤੇ ਉਹਦੇ 'ਚ ਕਹਿੰਦਾ ਕਿ ਆਡਵਾਨੀ ਜੀ जब तुसी लोगों को लड़ा दोगे, आप लोगों को लड़ा दोगे, जी तो ना तो आदमी बचेगा ना आदमी की जात, फिर मंदिर में घंटा कौन बजाएगा? जो आप कह रहे हो कि हम्म मंदिर में घंटी बजानी है, जब आदमी नहीं बचेगा, आदमी से आदमी का खून का पैसा हो जाएगा, तो मंदिर जी में घंटी कौन बजाएगा? इसलिए ये जो आप लोगों को आपस में लड़ाना चाह रहे हो, दो भाईचारों को लड़ाना चाह रहे हो, आप बंद करिए। ये जी मतलब उस तो बात इतना ही नहीं, लालू यादव ने फिर पूरे बिहार की यात्रा की बस लेके, जी ਰਾਤ ਰਾਤ ਫਿਰਦੇ ਹੁੰਦੇ ਸੀ ਲਾਲੂ ਯਾਦਵ, ਸ਼ਰਦ ਯਾਦਵ, ਇਹ ਸਾਰੇ ਜਾਣੇ, ਤੇ ਬਸ ਤੇ ਖੜੇ ਹੋ ਕੇ ਸਪੀਚਾਂ ਦਿੰਦੇ ਹੁੰਦੇ ਸੀਗੇ ਕਿ जी ਅਸੀਂ ਇਹਨੂੰ ਰੋਕਣਾਗਾ, ਇਹ ਕਮਨਲ जी ਜਿਹੜਾ ਏਜੰਡਾ ਲੈ ਕੇ ਬੀਜੇਪੀ ਆਰਐਸਐਸ ਨਿਕਲੀ ਹੋਈ ਹੈ। ਤੇ ਜੇ ਤੁਸੀਂ ਦੇਖੋਗੇ, ਉਦਾਂ ਤਾਂ ਜਿਹੜਾ ਇਹ ਪ੍ਰੋਜੈਕਟ ਸੀਗਾ ਆਰਐਸਐਸ ਬੀਜੇਪੀ ਦਾ, ਇਹ 90s ਦੇ ਵਿੱਚ ਪੂਰਾ ਹੋ ਜਾਣਾ ਸੀਗਾ, ਪਰ ਜਿਵੇਂ ਇਹਨਾਂ ਦਾ ਕਮੰਡਲ ਕਹਿੰਦੇ ਸੀਗਾ, ਕਮੰਡਲ ਦਾ ਮੁਕਾਬਲਾ ਮੰਡਲ ਨੇ ਕੀਤਾ, ਯਾਨੀ ਕਿ ਸੈਂਟਰਲ ਇੰਡੀਆ ਦੀ ਜਿਹੜੀ ਓਬੀਸੀ ਜਾਤਾਂ ਸੀਗੀਆਂ जी ਉਹਨਾਂ ਨੇ ਕੀਤਾ। ਲਾਲੂ ਯਾਦਵ ਉਹਨਾਂ ਨੇ, ਮੁਲਾਇਮ ਯਾਦਵ ਹੋਰਾਂ ਨੇ, ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਪੈਰ ਨਹੀਂ ਲੱਗਣ ਦਿੱਤੇ ਬੀਜੇਪੀ ਦੇ। जी जी ਜਿੱਥੇ ਜਿੱਥੇ ਵੀ ਇੰਡੀਆ ਦੇ ਵਿੱਚ ਰੀਜਨਲ ਫੋਰਸਾਂ ਹੈਗੀਆਂ, ਉੱਥੇ ਬੀਜੇਪੀ ਪੈਰ ਨਹੀਂ ਲਾ ਪਾ ਰਹੀ। ਉਹ ਤਾਂ जी ਜਿੱਥੇ ਕਾਂਗਰਸ ਹੈਗੀ ਆ, ਉੱਥੇ ਬੜੇ ਆਰਾਮ ਨਾਲ ਇਹ ਆ ਜਾ ਰਹੇ ਨੇ, ਯਾਨੀ ਕਿ ਕਾਂਗਰਸ ਕਮਜ਼ੋਰ ਹੈ, ਸੈਂਟਰ ਦੀ ਪਾਰਟੀ ਕਮਜ਼ੋਰ ਹੈ, ਖੇਤਰੀਆਂ ਪਾਰਟੀਆਂ ਕਮਜ਼ੋਰ ਨਹੀਂ ਹੈ। ਮਮਤਾ ਬੈਨਰਜੀ ਦੇਖੋ, ਮੈਂ ਤੁਹਾਨੂੰ ਸੂਬੇ ਗਣਵਾਉਂਦਾ, ਇਹ ਜ਼ਰੂਰੀ जी ਚੀਜ਼ ਹੈ ਗੁਰਪ੍ਰੀਤ। जी 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 पश्चिम बंगाल से ममता बनर्जी है, बीजेपी ਦੇ ਪੈਰ ਨਹੀਂ ਲੱਗ ਰਹੇ। ਠੀਕ ਹੈ, ਆਪਾਂ ਜੇ ਗੱਲ ਕਰ ਲਈਏ ਤਾਮਿਲਨਾਡੂ ਚ ਐਮਕੇ ਸਟਾਲਿਨ ਹੈ, ਪੈਰ ਨਹੀਂ ਲੱਗ ਰਹੇ। जी ਕੇਰਲਾ ਚ ਪਿਨਾਰਾਈ ਵਿਜयन ਹੋ ਰਹੀ ਹੈ ਗਿਆ, ਪੈਰ ਨਹੀਂ ਲੱਗ ਰਹੇ ਬੀਜੇਪੀ ਦੇ। जी ਆਂਧਰਾ ਦੇ ਵਿੱਚ ਚੰਦਰਬਾਬੂ ਨਾਇਡੂ ਹੋ ਰਹੀ ਨੇ, ਜਾਂ ਫਿਰ ਉਹ ਦੂਜੇ ਨੇ, ਉਹ ਪੈਰ ਨਹੀਂ ਲੱਗਣ ਦੇ ਰਹੇ ਬੀਜੇਪੀ ਦੇ। जी जी ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਤੇ ਲਾਲੂ ਯਾਦਵ ਹੈ, ਭਾਵੇਂ जी ਅਲਾਈਅੰਸ ਹੋਵੇ, ਪਰ ਕੱਲੀ ਬੀਜੇਪੀ ਦਾ ਪੈਰ ਨਹੀਂ ਲੱਗਣ ਦੇ ਰਹੇ ਹੋ। जी 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 ਹਾਂ, ਉੱਤਰ ਪ੍ਰਦੇਸ਼ 'ਚ ਆਪਾਂ ਦੇਖਿਆ ਕਿਵੇਂ ਅਖਿਲੇਸ਼ ਯਾਦਵ ਨੇ ਪਹਿਲਾਂ ਪੈਰ ਨਹੀਂ ਲੱਗਣ ਦਿੱਤੇ। ਚਲੋ ਠੀਕ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਸਰਕਾਰ ਹੈਗੀ ਆ, ਪਰ ਇਸ ਲੋਕ ਸਭਾ 'ਚ ਦਿਖਾਤਾ ਅਖਿਲੇਸ਼ ਯਾਦਵ ਨੇ ਆਪਣੀ ਤਾਕਤ। ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ, 37 ਸੀਟਾਂ ਇਕੱਲੀ ਲੈ ਕੇ ਗਈ ਹੈ ਅਖਿਲੇਸ਼ ਯਾਦਵ ਦੀ ਪਾਰਟੀ। ਤੇ जी ਹੁਣ जी ਦੇਖਿਓ जी ਤੁਸੀਂ, ਹਰਾਣਗੇ ਇਹਨਾਂ ਨੂੰ। ਤੇ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਜਿੱਥੇ ਕੋਈ ਹੈ ਨਹੀਂ, ਮਤਲਬ ਆਪਾਂ ਕਹ ਲਈਏ ਰੀਜਨਲ ਪਾਰਟੀ ਨਹੀਂ ਹੈ, ਉੱਥੇ ਬੀਜੇਪੀ ਨੇ ਕਲੀਨ ਸਵੀਪ ਕੀਤਾ। 25 ਦੀ 25 ਸੀਟਾਂ ਜਿੱਤੀਆਂ ਨੇ ਮੱਧ ਪ੍ਰਦੇਸ਼ 'ਚ। ਗੁਜਰਾਤ 'ਚ जी जी ਸਾਰੀਆਂ ਸੀਟਾਂ ਜਿੱਤੀਆਂ ਨੇ ਬੀਜੇਪੀ ਨੇ ਲੋਕ ਸਭਾ ਦੀਆਂ। ਰਾਜਸਥਾਨ 'ਚ ਇਸ ਵਾਰ ਕਿਸਾਨ ਅੰਦੋਲਨ ਦਾ ਫਰਕ ਸੀਗਾ, ਜਿੱਥੇ ਜਿੱਥੇ ਜਾਟ ਬੈਲਟ, ਜਿੱਥੇ ਜਿੱਥੇ ਕਿਸਾਨ ਸੀਗੇ, ਜਿੱਥੇ ਜਿੱਥੇ ਆਦਿਵਾਸੀ ਸੀਗੇ, ਉੱਥੇ ਉੱਥੇ ਆ ਰਹੀ ਹੈ। ਬਾਕੀ ਸਾਰਾ ਰਾਜਸਥਾਨ ਕਲੀਨ ਸਵੀਪ ਹੈ। जी जी ਤਾਂ ਮੈਨੂੰ ਲੱਗਦਾ ਵਾ ਕਿ ਇਹ ਜਿਹੜੇ ਖੇਤਰੀਆਂ ਪਾਰਟੀਆਂ ਨੇ, ਇਹਨਾਂ ਦੇ ਮੁੱਦੇ ਜ਼ਿਆਦਾ ਸਟੀਕ ਹੁੰਦੇ ਨੇ, ਇਹ ਹੀ ਰੋਕਣਗੇ ਇਹ ਆਰਐਸਐਸ ਦਾ ਕਮਨਲ ਰਥ ਨੂੰ। ਇਸੇ ਕਰਕੇ ਲਾਲੂ ਯਾਦਵ ਨੂੰ ਹੁਣ ਇਹ ਟਾਰਗੇਟ 'ਚ ਲੈ ਰਹੇ ਨੇ, जी ਟਾਰਗੇਟ ਤੇ ਲੈ ਰਹੇ ਨੇ। ਜੀ ਸੋ ਜੇਕਰ ਅਗਲੀ ਖਬਰ ਤੇ ਚੱਲੀਏ ਤਾਂ ਉਧਰ ਹਿਮਾਚਲ ਦੇ ਵਿੱਚ ਜਿਸ ਕਦਰ ਨੁਕਸਾਨ ਹੋਇਆ ਮੌਸਮ ਦੀ ਕਹਿਰ ਦੇ ਨਾਲ, ਉਸ ਤੋਂ ਬਾਅਦ ਹਿਮਾਚਲ ਦੇ ਸੀਐਮ ਸੁੱਖੂ ਹੁਣਾਂ ਦਾ ਐਲਾਨ ਹੈ ਕਿ ਘਰ ਬਣਾਉਣ ਦੇ ਲਈ 7 ਲੱਖ ਰੁਪਈਆ ਦਿੱਤਾ ਜਾਊਗਾ, ਤੇ ਜੇਕਰ ਕੋਈ ਪਸ਼ੂ ਜਿਵੇਂ ਗਾਂ ਖਰੀਦਣੀ ਹੈ ਤਾਂ 50,000 ਮਿਲੂਗਾ। ਤੇ ਨੱਡਾ ਹੁਣੇ ਵੀ ਕਹਿ ਰਹੇ ਨੇ ਵੀ ਅਸੀਂ ਹਿਮਾਚਲ ਦੇ ਨਾਲ ਆ, ਭਾਰਤ ਸਰਕਾਰ ਉਹਨਾਂ ਦੇ ਨਾਲ ਹੈ। ਕਿ ਸੱਚੀਓ ਨਾਲ ਹੋਣਗੇ? ਤਾਂ ਬਾਕੀ ਇਹਨਾਂ ਦੇ ਐਲਾਨ ਤੇ ਵੀ ਪਾਇਓ ਚਾਨਣਾ, ਕੀ ਸੰਭਵ ਹੈ ਇੰਨੇ ਲੱਖਾਂ ਰੁਪਈਆ ਦੇਣਾ, ਜਾਂ ਇੰਨਾ ਕੁ ਨੁਕਸਾਨ ਹੋਇਆ ਵੀ ਜਿਹੜਾ ਰਿਕਵਰ ਹੋ ਸਕਦਾ? ਦੇਖੋ, ਨੁਕਸਾਨ ਬਹੁਤ ਜ਼ਿਆਦਾ ਹੋਇਆਗਾ। ਪਿਛਲੇ 2023 ਚ ਵੀ ਹੋਇਆ ਸੀ, ਪਿਛਲੇ ਸਾਲ ਵੀ ਹੋਇਆ ਸੀ, ਇਸ ਸਾਲ ਵੀ ਹੋਇਆ। ਮੰਡੀ ਜ਼ਿਲ੍ਹੇ ਚ ਬਹੁਤ ਨੁਕਸਾਨ ਹੈਗਾ, ਜਿੱਥੋਂ ਕੰਗਨਾ ਰਣੌਤ ਹੈਗੀ ਆ। ਜੀ 2 ਸਾਲ ਹੋ ਗਏ ਨੁਕਸਾਨ ਹੁੰਦੇ ਆ, ਇੱਕ ਵਾਰ ਵੀ ਸੈਂਟਰ ਸਰਕਾਰ ਨੇ ਇਹਨੂੰ ਰਾਸ਼ਟਰ ਆਪਦਾ ਨਹੀਂ ਘੋਸ਼ਿਤ ਕੀਤਾ। ਜੀ ਜੀ ਜੇ ਤੁਸੀਂ ਇਹ ਜਿਹੜੇ ਦਰਿਆ ਨੇ, ਇਹਨਾਂ ਨੂੰ ਤੁਸੀਂ ਨੈਸ਼ਨਲ ਰਿਵਰ ਮੰਨਦੇ ਹੋ, ਫਿਰ ਤਾਂ ਨੈਸ਼ਨਲ ਆਪਦਾ ਘੋਸ਼ਿਤ ਕਰੋ। ਹਰ ਜੀ ਵਾਰ ਹਿਮਾਚਲ ਸਰਕਾਰ ਨੂੰ ਕਰਜ਼ਾ ਚੁੱਕ ਕੇ ਆਪਣੇ ਨਾਗਰਿਕਾਂ ਦੇ ਘਰ ਬਣਾਉਣੇ ਪਏ ਹੈ। ਹੁਣ ਵੀ ਸੁੱਖੂ ਦਾ ਆਪਾਂ ਇੱਕ ਗੱਲ ਕਹਿ ਸਕਦੇ ਹਾਂ ਕਿ ਕਮਿਟਡ ਹੈ। ਉਹਨੇ ਕਿਹਾ 7 ਲੱਖ ਰੁਪਇਆ ਦਵਾਂਗਾ ਮੈਂ ਘਰ ਬਣਾਉਣ ਵਾਸਤੇ, ਤੇ ਗਾਂ ਵਾਸਤੇ, ਗਈਆਂ ਵਾਸਤੇ ਮੈਂ 50,000 ਰੁਪਇਆ ਦਵਾਂਗਾ, ਆਪਣੇ ਗਾਂ ਖਰੀਦੋ ਤੁਸੀਂ। ਠੀਕ ਹੈ, ਤੇ ਇਹ ਕਮਿਟਮੈਂਟ ਹੈਗੀ ਆ। ਪਰ ਜੇਪੀ ਨੱਡਾ ਜਿਹੜੇ ਕਿ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਵੀ ਨੇ ਤੇ ਹਿਮਾਚਲ ਤੋਂ ਹੀ ਆਉਂਦੇ ਨੇ, ਉਹ ਕਿਉਂ ਨਹੀਂ ਨੈਸ਼ਨਲ ਇਹਨੂੰ ਆਪਾਂ ਕਹਿ ਲਈਏ ਕਿ ਡਿਜ਼ਾਸਟਰ ਡਿਕਲੇਅਰ ਕਰ ਰਹੇ? ਜੀ ਰਾਸ਼ਟਰ ਆਪਦਾ ਕਿਉਂ ਨਹੀਂ ਘੋਸ਼ਿਤ ਕਰ ਰਹੇ, ਤਾਂ ਕਿ ਸੈਂਟਰ ਫੰਡ ਭੇਜੇ, 10,000 ਕਰੋੜ ਭੇਜ ਦੇਵੇ, ਸੂਬੇ ਦੀ ਦੁਬਾਰੇ ਮੁਰੰਮਤ ਹੋ ਜੂਗੀ। ਉਹ ਤਾਂ ਕਰ ਨਹੀਂ ਰਹੇ, ਗੱਲਾਂ ਦਾ ਕੜਾ ਬਣਾਈ ਜਾਂਦੇ ਨੇ ਬਹਿ ਕੇ। ਜੀ ਜੀ
ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਤੇ ਚੱਲੀਏ ਤਾਂ ਅੱਜ SYL ਦੇ ਮੁੱਦੇ ਦੇ ਉੱਪਰ ਪੰਜਾਬ ਹਰਿਆਣਾ ਦੇ CM ਦੀ ਬੈਠਕ ਹੋਈ ਹੈ। ਇਹ ਬੈਠਕ ਤਕਰੀਬਨ ਬੇਨਤੀਜਾ ਰਹੀ ਹੈ, ਪਰ ਬਾਹਰ ਆ ਕੇ ਕੀ ਕਹਿ ਰਹੇ ਨੇ ਦੋਨੋਂ ਸੂਬਿਆਂ ਦੇ CM? ਦੇਖੋ, ਜੱਫੀਆਂ ਤਾਂ ਐ ਪਾ ਰਹੇ ਸੀ ਜਿਵੇਂ ਵਿਛੜੇ ਯਾਰ ਮਿਲੇ ਹੋਣ, ਰਾਜਾ ਰੈਂਚੋ ਮਿਲੇ ਹੋਣ। ਜੀ ਠੀਕ ਹੈ, ਤੇ ਵਿਕਰਮ ਬੇਤਾਲ ਮਿਲੇ ਹੋਣ, ਇਹ ਜੱਫੀਆਂ ਪਾ ਰਹੇ ਸੀ ਦੋਵੇਂ ਜਾਣੇ। ਜੀ ਤੇ ਨਾਇਬ ਸੈਣੀ ਅਤੇ ਭਗਵੰਤ ਮਾਨ ਦੋਵੇਂ ਐਕਸੀਡੈਂਟਲ CM ਵੀ ਹੈਗੇ ਉਦਾਂ। ਮੈਂ ਤਾਂ ਜੀ ਦੋਵਾਂ ਨੂੰ ਐਕਸੀਡੈਂਟਲ CM ਮੰਨਦਾ। ਤੇ ਜੀ ਜੀ ਇਹਨਾਂ ਆਈਡੀਓਲੋਜੀਕਲ ਡੈਪਥ ਤਾਂ ਹੈ ਨਹੀਂ, ਉਹੀ ਆਪਾਂ ਕਹਿ ਲਈਏ ਕਿ ਗੱਲਾਂ ਮਾਰ ਕੇ ਆ ਗਏ ਹੈ ਕਿ ਦੇਖਦੇ ਹਾਂ ਬਾਕੀ ਕੀ ਹੈ। ਬੀਜੇਪੀ ਸੌਖੇ ਨੰਬਰ ਕੁੱਟ ਗਈ ਸੈਂਟਰ ਦੀ ਸਰਕਾਰ ਮੋਦੀ ਵਾਲੀ, ਕਿ ਦੇਖੋ ਜੀ ਅਸੀਂ ਜੀ ਦੋਵੇਂ ਸੂਬਿਆਂ ਦੀ ਮੀਟਿੰਗ ਕਰਾਤੀ ਤੇ ਭਗਵੰਤ ਮਾਨ ਕਹਿ ਕੇ ਆਇਆ ਉੱਥੇ ਕਿ ਜੇ ਪੰਜਾਬ ਨੂੰ ਰਾਵੀ ਅਤੇ ਚਨਾਹ ਦਾ ਪਾਣੀ ਮਿਲ ਗਿਆ ਫਿਰ ਅਸੀਂ ਜੀ ਅੱਗੇ ਦੇ ਦਿਆਂਗੇ, ਅਸੀਂ ਇਸ ਵਾਰੀ ਨਹੀਂ ਬਣਨ ਦਿਆਂਗੇ। ਨਾਇਬ ਸੈਣੀ ਇਹ ਕਹਿ ਕੇ ਬਾਹਰ ਆ ਕੇ ਉਹਨੇ ਬਿਆਨ ਦਿੱਤਾ ਕਿ ਹਾਂ ਹਾਂ ਬਹੁਤ ਵਧੀਆ ਮਾਹੌਲ 'ਚ ਮੀਟਿੰਗ ਹੋਈ ਹੈ ਜੀ ਜੀ ਤੇ ਦੋਵੇਂ ਸੂਬਿਆਂ ਦੇ ਵਿੱਚ ਇਹ ਮੁੱਦਾ ਖਤਮ ਹੋ ਜਾਊਗਾ। ਦੇਖੋ, ਇਹ ਜਿਹੜਾ ਫਰੇਮ ਹੋ ਰਹੀ ਹੈ, ਜਿਹੜਾ ਪੂਰਾ ਆਰਗੂਮੈਂਟ, ਇਹ ਗਲਤ ਹੈ। ਹਰਿਆਣਾ ਨੂੰ ਜਮਨਾ ਦਾ ਪਾਣੀ ਮੰਗਣਾ ਚਾਹੀਦਾ, ਕਿਉਂਕਿ ਜਮਨਾ ਦਰਿਆ ਹਰਿਆਣੇ ਚੋਂ ਲੰਘਦਾ ਗਾ, ਇਹ ਕਿਤੇ ਹੋਰ ਹੀ ਜੀ ਫਿਰਦੇ ਨੇ। ਹੁਣ ਆਪਾਂ ਨੂੰ ਇੰਡਸ ਵਾਟਰ ਟ੍ਰੀਟੀ ਦਾ ਵੀ ਪਤਾ ਹੈ, ਰਾਵੀ ਅਤੇ ਚਨਾਹ ਦਾ ਪਾਣੀ ਆਪਾਂ ਨੂੰ ਪਤਾ ਹੈ ਕਿ ਪਾਕਿਸਤਾਨ ਨੂੰ ਜਾਣਾ ਹੈ, ਜੀ ਉਹਨੂੰ ਪੀਣ ਨੂੰ ਫਿਰਦੇ ਨੇ। ਦੇਖ ਲਿਓ ਤੁਸੀਂ, ਹੁਣ ਆਪ ਹਿਸਾਬ ਲਾ ਲਓ ਕਿ ਕਿੰਨੇ ਕੇ ਠੀਕ ਹੈਗੇ ਆ, ਕਿੰਨੇ ਗਲਤ ਹੈਗੇ ਆ। ਮੈਂ ਤਾਂ ਇਹਨਾਂ ਨੂੰ ਗਲਤ ਹੀ ਕਹਾਂਗਾ, ਜਿਹੜੀ ਟੋਨ 'ਚ ਗੱਲ ਕਰ ਰਹੇ ਨੇ, ਇਹ ਮਾੜੀ ਟੋਨ ਹੈ ਇਹਨਾਂ ਦੀ। ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਹਰਿਆਣਾ ਦਾ ਇੱਕ ਵਿਅਕਤੀ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਨੇਤਾ ਸਿਸੋਦੀਆ ਹੁਣਾਂ ਦਾ ਫਰਜ਼ੀ PA ਬਣਿਆ ਹੋਇਆ ਸੀ, ਪੁਰਾਣੇ ਨੰਬਰ ਤੋਂ ਸਕੈਮ ਚੱਲ ਰਿਹਾ ਸੀ। ਬਿਲਕੁਲ, ਕ੍ਰਿਸ਼ਨ ਭਾਰਦਵਾਜ ਨਾਂ ਹੈ ਉਹਦਾ। ਹਾਲਾਂਕਿ ਉਹ ਆਮ ਆਦਮੀ ਜੀ ਪਾਰਟੀ 'ਚ ਰਿਹਾ ਹੈ, ਉਹ ਆਪਣੇ ਆਪ ਨੂੰ ਮਨੀਸ਼ ਸਿਸੋਦੀਆ ਦਾ PA ਦੱਸ ਕੇ ਉਹਨੇ ਪੰਜਾਬ ਦੇ ਕਈ ਮੰਤਰੀਆਂ ਤੋਂ, ਅਫਸਰਾਂ ਤੋਂ ਪੈਸੇ ਮੰਗੇ ਹੈਗੇ ਆ। ਹੁਣ ਉਹਨੂੰ ਜੀ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਅੱਗੇ ਦੇਖਦੇ ਹਾਂ ਬਣਦਾ ਕੀ ਹੈ। ਹਾਲਾਂਕਿ ਦੇਖੋ, ਪੰਜਾਬ ਦੇ ਵਿੱਚ ਮੈਂ ਜਿਵੇਂ ਘੁੰਮ ਰਿਹਾ ਸੀਗਾ, ਤੁਹਾਡੇ ਕੋਲ ਵੀ ਆਇਆ ਸੀ ਮੈਂ ਜਲੰਧਰ, ਜੀ ਜੀ ਆਮ ਲੋਕ ਇਹ ਮੰਨ ਰਹੇ ਨੇ ਕਿ ਜਿਹੜਾ ਕਰਪਸ਼ਨ ਹੈ ਉਹ ਵਧੀ ਹੈ। ਜੀ ਜਿਹੜਾ ਕੰਮ ਪਹਿਲਾਂ ਲੋਕ ਕਹਿ ਰਹੇ ਸੀਗੇ ਕਿ ਜਿਹੜੇ ਸਪੈਟੇ ਜਾਂ ਪੁਲਿਸ ਵਾਲੇ ਜਦੋਂ ਬਾਈਕ ਵਗੈਰਾ ਰੋਕ ਲੈਂਦੇ ਸੀ 200 ਚ ਮੰਨ ਜਾਂਦੇ ਸੀ ਜਾਂ 500 ਜੀ ਰੁਪਏ ਚ ਜੀ ਮੰਨ ਜਾਂਦੇ ਸੀ, ਅੱਜ ਕੱਲ 2-2000 ਰੁਪਇਆ ਮੰਗਦੇ ਨੇ। ਹੂੰ ਥਾਣਿਆਂ 'ਚ ਜਿੱਥੇ 5000 ਰੁਪਏ 'ਚ ਕੰਮ ਹੋ ਜਾਂਦਾ ਸੀ, ਉੱਥੇ 30 40-40000 ਰੁਪਇਆ ਮੰਗੀ ਜਾਂਦੇ ਨੇ ਅਫਸਰ। ਯਾਨੀ ਕਿ ਜੀ ਕਲੈਕਸ਼ਨ ਤਾਂ ਜਿਹੜਾ ਕਰਪਸ਼ਨ ਹੈ, ਭ੍ਰਿਸ਼ਟਾਚਾਰ, ਉਹ ਤਾਂ ਵਧਿਆ ਪੰਜਾਬ 'ਚ। ਜੀ ਭ੍ਰਿਸ਼ਟਾਚਾਰ ਦੇ ਉਲਟ ਲੜਨ ਨਾਲ ਬਣੀ ਪਾਰਟੀ ਅੱਜ ਖੁਦ ਭ੍ਰਿਸ਼ਟਾਚਾਰ 'ਚ ਲਿਪਤ ਹੁੰਦੀ ਮੈਨੂੰ ਤਾਂ ਦਿਖਦੀ ਹੈਗੀ ਆ। ਤੇ ਚਲੋ ਜੀ ਠੀਕ ਹੈ, ਫੜ ਲਿਆ। ਤੇ ਇਸ ਕਿਸਮ ਦੇ ਦਾ ਪਤਾ ਨਹੀਂ ਪੰਜਾਬ 'ਚ ਕਿੰਨੇ ਫਿਰਦੇ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਪੈਸੇ ਦਿਓ, ਅਸੀਂ ਤੁਹਾਡਾ ਕੰਮ ਕਰਾਉਂਦੇ ਆ। ਮੈਨੂੰ ਤਾਂ ਇੱਕ ਪਿੰਡ ਦੇ ਸਰਪੰਚ ਨੇ ਤੁਹਾਡੇ ਉਧਰ ਜਲੰਧਰ ਦੇ ਵਿੱਚ, ਇੱਕ ਪਿੰਡ ਦੇ ਜੀ ਸਰਪੰਚ ਨੇ ਮੈਨੂੰ ਆਡੀਓ ਸੁਣਾਈ ਜੀ ਇੱਕ ਦਲਾਲ ਦੀ। ਜੀ ਉਹ ਜੀ ਕਹਿੰਦਾ, ਭਾਜੀ ਜੇ ਤੁਸੀਂ ਲੱਖ ਰੁਪਇਆ ਨਹੀਂ ਦਿੱਤਾ ਤਾਂ ਤੁਹਾਡੇ ਕੰਮ ਰੁਕ ਜਾਣਗੇ। ਜੀ ਤੁਸੀਂ ਲੱਖ ਰੁਪਇਆ ਦਿਓ, ਖਰਚਾ ਹੁੰਦਾ ਹੈ ਕੰਸਟੀਟੂਐਂਸੀ ਦੇ ਵਿੱਚ। ਜੀ ਜੀ ਤੇ ਦਲਾਲ ਇਹ ਆਪਣੇ ਆਪ ਹਾਲ ਨੇ। ਨੂੰ ਆਮ ਆਦਮੀ ਦਾ ਇੰਚਾਰਜ ਦੱਸ ਰਿਹਾ ਸੀਗਾ। ਹਾਂ, ਦੇਖ ਲਓ ਤੁਸੀਂ, ਆਪ ਹਿਸਾਬ ਲਾ ਲਓ। ਇਹ ਤਾਂ ਹਾਲ ਹੈ। ਇਸ ਤਰੀਕੇ ਨਾਲ ਆਮ ਲੋਕਾਂ ਦੇ ਕੰਮ ਕਰਨ ਦੇ ਸਰਪੰਚ ਲਈ ਵੀ ਨਹੀਂ ਛੱਡੇ ਇਹਨਾਂ ਨੇ, ਕੋਈ ਨਹੀਂ ਛੱਡਿਆ ਬੰਦਾ। ਜੀ ਹੋ ਸਕਦਾ ਹੈ ਉਹ ਸਰਪੰਚ ਵੀ ਕਹਿਣ ਨੂੰ ਇਹਨਾਂ ਦੀ ਪਾਰਟੀ ਨਾਲ ਹੀ ਸੰਬੰਧ ਰੱਖਦਾ ਹੋਵੇ। ਹਾਂ, ਕੁਝ ਵੀ ਉਹਨੇ ਸੁਣਾਇਆ, ਕਹਿੰਦਾ ਯਾਰ ਬਹੁਤ ਬੁਰਾ ਮਾੜਾ ਹਾਲ ਹੈ, ਬਤਾ ਸਾਥੋਂ ਹੀ ਪੈਸੇ ਮੰਗੀ ਜਾਂਦੇ ਨੇ, ਹੁਣ ਅਸੀਂ ਕੀ ਕਰੀਏ। ਜੀ ਸਲੋ ਅੱਗੇ ਚੱਲਦੇ ਆ ਤਾਂ ਪੰਜਾਬ ਦੇ ਵਿੱਚ ਰੋਡਵੇਜ਼ ਤੇ PRTC ਕਰਮਚਾਰੀ ਹੜਤਾਲ ਤੇ ਜਾ ਚੁੱਕੇ ਨੇ। 3 ਦਿਨ ਦੇ ਲਈ ਇਹਨਾਂ ਨੇ ਪੂਰਨ ਤੌਰ ਤੇ ਬੰਦ ਰੱਖਿਆ, ਕਈ ਬੱਸਾਂ ਬੰਦ ਨੇ। ਸੋ ਕੀ ਕਹੋਗੇ ਜੀ ਇਸ ਤੇ? ਬਿਲਕੁਲ, ਇਹ ਹੜਤਾਲ ਚੱਲ ਰਹੀ ਹੈ ਜੀ ਤੇ ਕੱਲ ਰਾਤ ਤੋਂ ਇਹ ਸ਼ੁਰੂ ਹੋ ਗਈ ਸੀਗੀ। ਤੇ ਜੀ ਮਤਲਬ ਹੜਤਾਲ ਖਾਲੀ ਰੋਡਵੇਜ਼ ਆਪਰੇਟਰਾਂ ਦੀ ਨਹੀਂ, ਬੱਸ ਆਪਰੇਟਰਾਂ ਦੀ ਨਹੀਂ ਚੱਲ ਰਹੀ। ਇਹ ਤਾਂ ਹਰਿਆਣੇ 'ਚ ਜੀ ਵੀ ਚੱਲ ਰਹੀ ਹੈ ਤੇ ਹਿਮਾਚਲ 'ਚ ਵੀ ਚੱਲ ਰਹੀ ਹੈ। ਇਹ ਟਰਾਂਸਪੋਰਟ ਵਾਲੇ ਕਰ ਰਹੇ ਨੇ। ਇਹਦੇ ਨਾਲ ਜੀ ਬੈਂਕ ਦੇ ਕਰਮਚਾਰੀ ਵੀ ਹੜਤਾਲ ਤੇ ਗਏ ਹੋਏ ਨੇ। 3 ਦਿਨ ਦੀ ਹੜਤਾਲ ਜੀ ਉਹਨਾਂ ਦੀ ਵੀ ਚੱਲ ਰਹੀ ਹੈ, ਸਾਰਿਆਂ ਦੀ। ਮਤਲਬ ਬੇਸਿਕਲੀ ਦੇਖੋ, EMPLOYEES ਨੂੰ ਵੀ ਸਮਝ ਆ ਰਿਹਾ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਿ ਦਿੱਕਤਾਂ ਉਹਨਾਂ ਨੂੰ ਵੀ ਆ ਰਹੀਆਂ ਨੇ। ਜਿਵੇਂ ਇਹ ਜਿਹੜੀ ਹੜਤਾਲ ਹੈ, ਇਹਦੇ 'ਚ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਕੰਟਰੈਕਚੁਅਲ ਜੋਬ ਹੈਗੀਆਂ ਉਹਨਾਂ ਨੂੰ ਪੱਕੇ ਕਰਨ ਦੀ ਡਿਮਾਂਡ ਹੈ। ਇਹਦੇ 'ਚ ਸੈਲਰੀ ਨੂੰ ਲੈ ਕੇ ਕਈ ਦਿੱਕਤਾਂ ਨੇ, ਉਹਦੇ 'ਚ ਹੈਗੇ ਆ ਸੈਲਰੀ ਵਧਾਈ ਜਾਵੇ ਜੀ ਤੇ ਮਤਲਬ ਜਿਹੜੀਆਂ ਪੈਂਡਿੰਗ ਡਿਮਾਂਡਸ ਹੈਗੀਆਂ ਉਹਨਾਂ ਦੀਆਂ, ਉਹ ਵੀ ਪੂਰੀਆਂ ਜੀ ਕੀਤੀਆਂ ਜਾਣ।
ਤੇ ਜਿਹੜੇ ਕੰਟਰੈਕਚੁਅਲ EMPLOYEES ਹੈ ਉਹਨਾਂ ਨੂੰ ਪੱਕਾ ਕੀਤਾ ਜਾਵੇ। ਇਸ ਕਿਸਮ ਦੀਆਂ ਡਿਮਾਂਡਾਂ ਨੇ। ਜੀ। ਸੋ ਜੇਕਰ ਆਪਾਂ ਅੱਗੇ ਚੱਲੀਏ ਤਾਂ ਉਧਰ ਮੋਗੇ ਦੇ ਵਿੱਚ ਇੱਕ ਕਿਸਾਨ ਨੇਤਾ ਦੇ ਘਰ ਈਡੀ ਦੀ ਰੇਡ ਹੋਈ ਹੈ ਤੇ ਸਵੇਰੇ 7 ਵਜੇ ਤੋਂ ਤਲਾਸ਼ੀ ਚੱਲ ਰਹੀ ਹੈ, ਹਾਲੇ ਤੱਕ ਤਾਂ ਕੁਝ ਨਹੀਂ ਮਿਲਿਆ ਕਹਿੰਦੇ ਜਾਂਚ ਦੇ ਵਿੱਚ। ਜੀ ਇੱਕ ਫਰਜ਼ੀ ਕਿਸਾਨ ਆਗੂ ਹੈਗਾ, ਉਹ ਮੈਂ ਜੀ ਵੀ ਪਹਿਲਾਂ ਵੀ ਦੇਖਿਆ ਸੀ, ਉਹ ਉੱਥੇ ਕੰਮ ਕਰਦਾ ਸੀਗਾ, ਆਪਣਾ ਕਹਿ ਲਓ ਕਿ ਜਿਹੜਾ ਬਾਹਰ ਭੇਜਦੇ ਨੇ ਟਰੈਵਲ ਏਜੰਟ ਦਾ ਕੰਮ ਕਰਦਾ ਸੀਗਾ। ਉਹਨੇ ਆਪਣੀ ਯੂਨੀਅਨ ਬਣਾ ਰੱਖੀ PQ ਤੋਤੇਵਾਲ। ਉਹ ਕੰਮ ਕੁਮ ਤਾਂ ਉਹਦੀ ਨਾ ਕੋਈ ਜਥੇਬੰਦੀ ਹੈ, ਪੇਪਰ ਤੇ ਜਥੇਬੰਦੀ ਹੈ, ਤੇ ਉਹ ਇਸੇ ਕਿਸਮ ਦਾ ਕੰਮ ਕਰਦਾ ਹੈ। ਰੇਟ ਮੈਨੂੰ ਲੱਗਦਾ ਜੀ ਹੈ ਕਿ ਉਹਦੇ ਤੇ ਤਾਂ ਠੀਕ ਹੋ ਰਹੀ ਹੈ, 2 ਨੰਬਰੀ ਜੀ ਬੰਦਾ ਹੈਗਾ ਉਹ। ਅਸੀਂ ਸਾਡੇ ਕੋਲ ਵੀ ਉਹਦੇ ਸ਼ਿਕਾਇਤਾਂ ਆਈਆਂ ਨੇ। ਜੀ। ਸੋ ਜੇਕਰ ਅੱਗੇ ਚੱਲੀਏ ਤਾਂ ਉਧਰ ਅਬੋਹਰ ਦੇ ਵਿੱਚ ਜਿਹੜਾ ਕੱਪੜਾ ਕਾਰੋਬਾਰੀ ਦਾ ਕਤਲ ਹੋਇਆ, ਉਹਦੇ ਵਿੱਚ ਜਿਹੜਾ ਦੋਸ਼ੀ ਹੈ ਉਹਦੀ ਫੋਟੋ ਇੱਕ MLA ਦੇ ਨਾਲ ਵਾਇਰਲ ਹੋ ਰਹੀ ਹੈ, ਇਹ ਕੀ ਮਾਮਲਾ ਹਾਂਜੀ, ਪੂਰਾ? ਸੰਦੀਪ ਜਾਖੜ ਜਿਹੜੇ ਉੱਥੋਂ ਦੇ ਅਬੋਹਰ ਦੇ ਲੋਕਲ MLA ਨੇ, ਜਿਹੜੇ ਹਾਂਜੀ ਕਿ ਅੱਜ ਕੱਲ BJP ਚਲੇ ਗਏ, ਕਾਂਗਰਸ ਤੋਂ ਜਿੱਤੇ ਸੀਗੇ, ਉਹਨਾਂ ਨਾਲ ਜੀ ਫੋਟੋ ਇੱਕ ਦਿਖਾਈ ਗਈ ਹੈਗੀ ਆ ਕਿ ਉਹ ਕੋਈ ਇਲੈਕਸ਼ਨ ਕੰਪੇਨ ਕਰ ਰਹੇ ਸੀ, ਉਹਦੇ 'ਚ ਉਹਨੂੰ ਪਟਕਾ ਵਗੈਰਾ ਪਾ ਰਿਹਾ ਸੀਗਾ। ਤੇ ਆਮ ਆਦਮੀ ਪਾਰਟੀ ਵਾਲੇ ਜਾਂ ਫਿਰ ਜਿਹੜਾ ਉਹ ਅਰੁਣ ਨਾਰੰਗ ਨਹੀਂ ਸੀਗਾ ਜਿਹਦੇ ਕੱਪੜੇ ਪਾੜੇ ਸੀ ਕਿਸਾਨਾਂ ਨੇ, ਉਹਨਾਂ ਨੇ ਫਿਰ ਪ੍ਰੈਸ ਕਾਨਫਰੰਸ ਕਰਕੇ ਕਹੀ ਹੈ। ਅਰੁਣ ਨਾਰੰਗ ਅਰੁਣ ਨਾਰੰਗ ਉਹ BJP 'ਚ ਹੁੰਦਾ ਸੀ ਉਸ ਟਾਈਮ ਜਦੋਂ ਉਹਦੇ ਕੱਪੜੇ ਪਾੜੇ ਸੀ, ਅੱਜ ਕੱਲ ਉਹ ਆਮ ਆਦਮੀ ਪਾਰਟੀ 'ਚ ਆ ਗਿਆ ਹੈਗਾ। ਤੇ ਉਹਨੇ ਆਰੋਪ ਲਾਏ ਨੇ, ਸਪਸ਼ਟੀਕਰਨ ਮੰਗਿਆ ਵਿਧਾਇਕ ਤੋਂ। ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਜਾਖੜਾ ਦਾ ਉੱਥੇ ਬਹੁਤ ਗਰਾਊਂਡ ਹਿੱਲਿਆ ਹੋਇਆ ਹੈ, ਤੇ ਅਗਲੀ ਵਾਰ ਮੈਨੂੰ ਲੱਗਦਾ ਵਾ ਕਿ ਜਾਖੜਾ ਵਾਸਤੇ ਮੁਸ਼ਕਲ ਹੋਊਗਾ ਅਬੋਹਰ ਜਿੱਤਣਾ ਵੀ। ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਧੰਨਵਾਦ, ਸਤਿ ਸ਼੍ਰੀ ਅਕਾਲ।